ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤੇ ਦਰਸ਼ਕੋ, ਜਿੱਦਾਂ ਕਿ ਤੁਹਾਨੂੰ ਪਤਾ ਹੀ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਹੁੰਦੇ ਆ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਦੇਣ ਵਾਸਤੇ ਮੇਰੇ ਨਾਲ ਨੇ ਦਲਜੀਤ ਸਿੰਘ ਜੀ। ਤੇ ਦਲਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਧੰਨਵਾਦ ਜੀ। ਤੇ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਦਲਜੀਤ ਜੀ, ਅੱਜ ਫਿਰ ਆਪਾਂ ਕੀ ਕਰ ਰਹੇ ਇਸ ਪ੍ਰੋਗਰਾਮ ਦੇ ਵਿੱਚ, ਕਿਹੜੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਹਫ਼ਤੇ ਦੀਆਂ ਜਿਹੜੀਆਂ ਵੀਡੀਓਜ਼ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਛਾਈਆਂ ਹੁੰਦੀਆਂ ਅਜੇਪਾਲ ਜੀ, ਉਹਨਾਂ ਦੇ ਉੱਤੇ ਡਿਸਕਸ਼ਨ ਜਿਹੜੀ ਆਪਾਂ ਕਰਦੇ ਹਾਂ ਜੀ। ਵੈਸੇ ਤਾਂ ਬੜਾ ਇੱਕ ਮਾਹੌਲ ਵੀ ਬਣਦਾ ਆ, ਗੱਲਾਂ ਵੀ ਕਰਨੀਆਂ ਬਣਦੀਆਂ ਕਿ ਕਿਉਂਕਿ ਕ੍ਰਿਕਟ ਵਰਲਡ ਕੱਪ ਚੱਲ ਰਿਹਾ ਜੀ। ਖਾਸ ਤੌਰ ਤੇ ਭਾਰਤੀ ਤੇ ਪਾਕਿਸਤਾਨੀ ਜਾਂ ਉਸ ਖਿੱਤੇ ਦੀ ਗੱਲ ਕਰ ਲਈਏ ਜਿਹਦੇ ਵਿੱਚ ਆਪਾਂ ਸ਼੍ਰੀਲੰਕਾ ਬੰਗਲਾਦੇਸ਼ ਰੱਖ ਲੈਂਦੇ ਹਾਂ ਜੀ। ਤੇ ਉਹਨਾਂ ਦੀ ਜਾਣੀ ਜੇ ਕਹਿ ਲਓ ਵੀ ਵੈਸੇ ਤਾਂ ਆਪਣੀ ਨੈਸ਼ਨਲ ਗੇਮ ਹਾਕੀ ਆ ਜੀ, ਪਰ ਹਾਕੀ ਨੂੰ ਮੈਨੂੰ ਲੱਗਦਾ ਵੀ ਕਦੀ ਮੰਨਿਆ ਨਹੀਂ। ਅਸੀਂ ਆਪਣੇ ਆਪ ਨੂੰ ਕ੍ਰਿਕਟ ਦਾ ਹੀ ਜਾਣੀ ਮੰਨਿਆ। ਕ੍ਰਿਕਟ ਦੇ ਲਈ ਅਸੀਂ ਜਾਨ ਵਾਰਨ ਨੂੰ ਤਿਆਰ ਰਹਿੰਦੇ ਹਾਂ ਜੀ। ਤੇ ਉਹਦੇ ਲਈ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਮੈਚ ਅਜੇਪਾਲ ਜੀ ਹੋਇਆ, ਇਹ ਵੀ ਇੱਕ ਤਰ੍ਹਾਂ ਦੀ ਕਾਰਗਿਲ ਬਾਰੇ ਹੀ ਆ। ਬਿਲਕੁਲ ਬਿਲਕੁਲ। ਤੇ ਪਹਿਲਾਂ ਹੀ ਗੱਲਾਂ ਚੱਲਣ ਲੱਗ ਗਈਆਂ ਵੀ ਕੌਣ ਜਿੱਤੂਗਾ। ਤੇ ਭਾਰਤ ਦੇ ਵਿੱਚ ਜੱਗ ਕਰਵਾਏ ਗਏ ਤੇ ਪਾਕਿਸਤਾਨ ਦੇ ਵਿੱਚ ਕੁਰਾਨ ਨਵਾਜ਼ ਸਭ ਕੁਝ ਕੀਤਾ ਗਿਆ। ਤੇ ਕਹਿਣ ਦਾ ਮਤਲਬ ਇਹ ਆ ਵੀ ਰੱਬ ਇੱਕ ਆ ਪਰ ਪ੍ਰਾਰਥੀ ਦੋ ਆ। ਹੁਣ ਰੱਬ ਨੇ ਤਾਂ ਇੱਕ ਦੀ ਮੰਨਣੀ ਸੀ ਤੇ ਉਹਨਾਂ ਨੇ ਭਾਰਤ ਦੇ ਜੇ ਕਹਿ ਲਈਏ ਜਾਣੀ ਜਾਂ ਮੰਨ ਲਓ ਵੀ ਜੱਗ ਜਿਹੜੇ ਆ ਸਫਲ ਹੋ ਗਏ ਉਹਨਾਂ ਦੇ। ਤੇ ਭਾਰਤੀ ਟੀਮ ਬਹੁਤ ਵਧੀਆ ਖੇਡੀ, ਬਹੁਤ ਵਧੀਆ ਟੀਮ ਹੈਗੀ ਆ ਉਹ। ਤੇ ਖੇਡਣ ਜਾਣੀ ਵਰਲਡ ਕਲਾਸ ਜਿਹੜੀ ਲੈਵਲ ਦੀ ਗੇਮ ਸੀ ਉਹਨਾਂ ਦੀ। ਪਰ ਦੂਜੇ ਪਾਸੇ ਜੇ ਪਾਕਿਸਤਾਨ ਦੀ ਗੱਲ ਕਰੀਏ ਵੀ ਇੱਕ ਕਈ ਵਾਰੀ ਹੁੰਦਾ ਕ੍ਰਿਕਟ ਦੇ ਵਿੱਚ ਵੀ ਦਿਨ ਨਹੀਂ ਵਧੀਆ ਹੁੰਦਾ। ਉਹ ਵਿਚਾਰਿਆਂ ਦਾ ਦਿਨ ਨਹੀਂ ਸੀ ਵਧੀਆ ਉੱਦਾਂ। ਪਹਿਲਾਂ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਆਪਾਂ ਗੱਲ ਕਰੀਏ, ਇਮਰਾਨ ਖਾਨ ਦੀ, ਵੈਸੇ ਤਾਂ ਪ੍ਰਧਾਨ ਮੰਤਰੀ ਆ ਪਰ ਪਿਛੋਕੜ ਉਹਨਾਂ ਦਾ ਕਿਉਂਕਿ ਕ੍ਰਿਕਟ ਰਿਹਾ ਆ, ਬੜਾ ਕੁਝ ਜਾਣਦੇ ਆ। ਉਹਨਾਂ ਦੀ ਅਗਵਾਈ ਦੇ ਵਿੱਚ ਵਰਲਡ ਕੱਪ ਜਿੱਤਿਆ ਵੀ ਸੀ ਉਹਨਾਂ ਨੇ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬੈਟਿੰਗ ਪਹਿਲਾਂ ਲੈ ਲਿਓ, ਟਵਿੱਟਰ ਦੇ ਉੱਤੇ ਕਹਿ ਦਿੱਤਾ ਸੀ ਉਹਨਾਂ ਨੇ। ਅੱਛਾ, ਉਹਨਾਂ ਨੇ ਕਿਹਾ ਸੀ ਮਤਲਬ? ਹਾਂਜੀ, ਉਹਨਾਂ ਨੇ ਪਹਿਲਾਂ ਹੀ ਸਪੈਸ਼ਲ ਕਿਹਾ ਸੀ ਮੈਚ ਤੋਂ ਪਹਿਲਾਂ। ਪਰ ਜਿਹੜਾ ਹੁਣ ਉੱਥੇ ਕੈਪਟਨ ਆ, ਇਹ ਉਹਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਉਹਨੂੰ ਪਤਾ ਵੀ ਹੁੰਦਾ ਕਈ ਵਾਰੀ ਹਨਾ। ਤੇ ਉਹਨੇ ਜਿਹੜਾ ਆ ਚੂਜ਼ ਕੀਤੀ ਵੀ ਫੀਲਡਿੰਗ। ਉੱਥੋਂ ਬੜੇ ਵਿਵਾਦਾਂ ਦੇ ਵਿੱਚ ਜੇ ਤਾਂ ਜਿੱਤ ਜਾਂਦੇ ਇਹ ਤਾਂ ਹੋ ਜਾਣਾ ਸੀ ਵੀ ਬੱਲੇ ਬੱਲੇ ਕਰ ਦਿੱਤੀ ਹਨਾ, ਪ੍ਰਧਾਨ ਮੰਤਰੀ ਨੇ ਤਾਂ ਹਰਾ ਦੇਣੇ ਸੀ, ਫੇਰ ਇਮਰਾਨ ਖਾਨ ਹੋਣਾ ਸੀ ਜਾਣਾ ਸੀ। ਪਰ ਹੁਣ ਉਹ ਕਿਉਂਕਿ ਹਾਰੇ ਦਾ ਜਿਹੜਾ ਹੁੰਦਾ, ਤਾਂ ਇਮਰਾਨ ਖਾਨ ਵਿਚਾਰਾ ਅੰਦਰ ਖਾਤੇ ਕਿਤੇ ਨਾ ਕਿਤੇ ਸੋਚਦਾ ਨਾ ਚੱਲ ਠੀਕ ਹੀ ਹੋ ਠੀਕ ਹੋ ਗਿਆ। ਖਾਸ ਤੌਰ ਤੇ ਜਿਸ ਹਿਸਾਬ ਨਾਲ ਪਾਕਿਸਤਾਨ ਦੀ ਇਕੋਨਮੀ ਚੱਲ ਰਹੀ ਆ, ਬੜਾ ਉੱਥੇ ਘਿਰੇ ਹੋਏ ਅੱਜ ਕੱਲ ਤੇ ਲੋਨ ਨਹੀਂ ਮਿਲ ਰਹੇ। ਲੋਨ ਜੇ ਮਿਲ ਰਿਹਾ ਹਾਇਰ ਰੇਟ ਤੇ ਮਿਲ ਰਹੇ ਆ ਤੇ ਇੱਕ ਬਹੁਤ ਮੰਦਹਾਲੀ ਦੀ ਹਾਲਾਤ ਵਿੱਚ ਆ। ਉੱਥੇ ਇੱਕ ਥੋੜਾ ਜਿਹਾ ਹੰਬਲਾ ਜਿਹਾ ਮਿਲ ਗਿਆ ਵੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਸੀ, ਪਰ ਸਰਫਰਾਜ਼ ਜਿਹੜੇ ਉਹਨਾਂ ਦੇ ਕੈਪਟਨ ਆ ਉਹਨਾਂ ਨੇ ਮੰਨੀ ਨਹੀਂ ਗੱਲ। ਹੁਣ ਉਸ ਤੋਂ ਬਾਅਦ ਫਿਰ ਜਿਵੇਂ ਹੁੰਦਾ ਹੀ ਆ ਜਿੱਦਾਂ ਪਾਕਿਸਤਾਨ ਦੇ ਵਿੱਚ ਵੀ ਦੇਖਿਆ ਤੇ ਇੱਕ ਵਾਰੀ ਕੀ ਹੋਇਆ, ਇਹ ਵੀ ਵਰਲਡ ਕੱਪ ਹਾਰੇ ਸੀ ਸ਼੍ਰੀਲੰਕਾ ਤੋਂ। ਤੁਸੀਂ ਦੇਖਿਆ ਹੋਣਾ ਭਾਰਤ ਨੇ ਹਾਰਿਆ ਜਦੋਂ ਸ਼੍ਰੀਲੰਕਾ ਦੇ ਨਾਲ, ਤੇ ਉਹ ਅੱਧ ਦੇ ਵਿੱਚ ਮੈਚ ਰੋਕਣਾ ਪੈ ਗਿਆ ਸੀ ਤੇ ਦਰਸ਼ਕਾਂ ਨੇ ਇੰਨੀ ਹੁੱਲੜਬਾਜੀ ਕੀਤੀ, ਬੋਤਲਾਂ ਵਿੱਚ ਸਿੱਟੀਆਂ। ਅਸੀਂ ਲਾਈਵ ਉਸ ਵੇਲੇ ਦੇਖ ਰਹੇ ਸੀ ਟੀਵੀ ਦੇ ਉੱਤੇ ਬਈ ਉਹ ਅਸੀਂ ਸੋਚਿਆ ਵੀ ਸ਼ਾਇਦ ਲੋਕਾਂ ਨੇ ਇਸ ਕਰਕੇ ਬੋਤਲਾਂ ਸਿੱਟੀਆਂ ਵੀ ਹੁਣ ਮੈਚ ਰੁਕ ਜਾਊਗਾ। ਪਰ ਮੈਚ ਤੋਂ ਬਾਅਦ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ, ਮੈਚ ਤਾਂ ਨਹੀਂ ਹੋਇਆ। ਕਾਂਬਲੀ ਦਾ ਉਹ ਲਾਸਟ ਸ਼ਾਇਦ ਉਹ ਮੈਚ ਸੀ, ਕਾਂਬਲੀ ਰੋਂਦਾ ਹੋਇਆ ਬਾਹਰ ਨਿਕਲਿਆ ਸੀ ਤੇ ਉਹ ਹਾਰ ਗਏ। ਮੈਂ ਜਾਣੀ ਭਾਰਤ ਜਿਹੜਾ ਹਾਰ ਗਿਆ। ਉਸ ਤੋਂ ਬਾਅਦ ਇੱਕ ਕਮੇਡੀ ਕਲਾਕਾਰ ਪੰਜਾਬ ਦਾ, ਇਹਨੇ ਫਿਰ ਇੱਕ ਸਕਿੱਟ ਬਣਾਈ ਸੀ। ਇਹਨੇ ਕਿਹਾ ਸੀ ਵੀ ਜਿਹੜੇ ਭਾਰਤੀ ਕ੍ਰਿਕਟਰ ਹੈਗੇ ਆ, ਇਹ ਬਾਹਰ ਨਿਕਲਦੇ ਨਹੀਂ ਹੈਗੇ। ਇਹਨਾਂ ਦਾ ਨਿਕਲਣਾ ਬਾਹਰ ਮੁਸ਼ਕਲ ਬਹੁਤ ਹੋ ਗਿਆ ਕਿਉਂਕਿ ਲੋਕੀ ਜਿੱਥੇ ਦੇਖਦੇ ਸੀ ਜਾਂ ਗਾਲਾਂ ਕੱਢਦੇ ਸੀ ਜਾਂ ਕੁਛ ਮਾਰਦੇ ਸੀ। ਤੇ ਇੱਕ ਵਾਰੀ ਇੱਕ ਕ੍ਰਿਕਟਰ ਨੇ, ਚਲੋ ਆਪਾਂ ਨਾਂ ਨਹੀਂ ਲੈਂਦੇ, ਬਈ ਉਹ ਇੱਕ ਸਕਿੱਟ ਬਣਾਈ ਆ ਬਈ ਉਹ ਇੱਕ ਕ੍ਰਿਕਟਰ ਸੋਚਿਆ ਵੀ ਯਾਰ ਕਿੰਨੇ ਦਿਨ ਹੁਣ ਘਰ ਬੈਠੇ ਰਵਾਂਗੇ, ਵੀ ਚਲੋ ਏਦਾਂ ਕਰਦੇ ਆ ਵੀ ਸਬਜ਼ੀ ਲੈ ਕੇ ਆਉਨੇ ਵੀ ਜੇ ਹੁਣ ਮੈਂ ਬਾਹਰ ਇਸੇ ਹਾਲਾਤ ਵਿੱਚ ਨਿਕਲਿਆ ਵੀ ਲੋਕਾਂ ਨੇ ਮੈਨੂੰ ਪਛਾਣ ਲੈਣਾ ਵੀ ਔਖਾ ਹੋ ਜਾਊ। ਉਹ ਫਿਰ ਕੀ ਕਰਦਾ, ਆਪਣਾ ਭੇਸ ਬਦਲਦਾ, ਇੱਕ ਕੁੜੀ ਦੇ ਭੇਸ ਦੇ ਵਿੱਚ ਜਾਂਦਾ ਆ ਤੇ ਜਾ ਕੇ ਉੱਥੇ ਸਬਜ਼ੀ ਵਾਲੇ ਨੂੰ ਕਹਿੰਦਾ ਵੀ ਮੈਨੂੰ ਇੰਨੇ ਗੰਢੇ ਤੋਲ ਦੇ ਹਨਾ। ਇੰਨੇ ਦੇ ਇਹਨੂੰ ਪਿੱਛੋਂ ਇੱਕ ਏਦਾਂ ਹੱਥ ਉਹਦੇ ਮੋਢੇ ਤੇ ਰੱਖਿਆ ਜਾਂਦਾ ਵੀ ਹਾਂ ਵੀ ਤੂੰ ਕੀ ਕਰਦਾ ਇੱਥੇ ਨਾ ਲੈ ਕੇ, ਤੂੰ ਕੀ ਕਰਦਾ। ਉਹ ਕਹਿੰਦਾ ਬੜਾ ਹੈਰਾਨ ਪਰੇਸ਼ਾਨ। ਇੱਕ ਹੋਰ ਕੁੜੀ ਨੇ ਏਦਾਂ ਉਹਨੂੰ ਪੁੱਛਿਆ, ਕਹਿੰਦਾ ਵੀ ਤੂੰ ਗੱਲ ਨਾ ਕਿਸੇ ਕਰੀ ਪਰ ਤੂੰ ਮੈਨੂੰ ਕਿੱਦਾਂ ਪਛਾਣ ਲਿਆ। ਤੇ ਉਹ ਬੰਦਾ ਕਹਿੰਦਾ ਤੂੰ ਜੇ ਉਹ ਮੈਂ ਉਹ ਫਲਾਨਾ ਆ ਜਾਣੀ ਉਹ ਵੀ ਇਹ ਭੇਸ ਬਦਲ ਕੇ ਆਇਆ ਹੁੰਦਾ। ਇਹ ਸਾਡੀ ਇੱਕ ਮਨੋਭਾਵਨਾ। ਪਰ ਵੈਸੇ ਜੇ ਵੇਖਿਆ ਜਾਵੇ ਜਿੱਦਾਂ ਹੁਣ ਕਹਿੰਦੇ ਵੀ ਦੋ ਭਲਵਾਨ ਘੁਲਦੇ ਆ ਹਨਾ, ਤੇ ਇੱਕ ਨੇ ਢਹਿਣਾ ਹੀ ਹੁੰਦਾ, ਇੱਕ ਨੇ ਢਹਿਣਾ ਹੁੰਦਾ। ਪਰ ਜਿਹੜੀ ਹੁਣ ਗੇਮ ਦੇ ਪ੍ਰਤੀ ਜਿੱਦਾਂ ਆਪਣਾ ਭਾਰਤ ਪਾਕਿਸਤਾਨ ਦਾ ਮੈਚ ਹੁੰਦਾ ਨਾ, ਉਹ ਤੁਹਾਡੀ ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਵੀ ਇਹਨੂੰ ਕਿ ਕਾਰਗਿਲ ਦਾ ਯੁੱਧ ਮੰਨਿਆ ਜਾਂਦਾ, ਵੀ ਕਾਰਗਿਲ ਦਾ ਯੁੱਧ ਹੀ ਆਪਣੇ ਦਰਸ਼ਕ ਲੈ ਕੇ ਮੰਨ ਕੇ ਚੱਲਦੇ ਹਨਾ। ਬਿਲਕੁਲ। ਪਰ ਜਦੋਂ ਕਿ ਇਦਾਂ ਵੈਸੇ ਨਹੀਂ ਹੋਣਾ ਚਾਹੀਦਾ, ਗੇਮ ਨੂੰ ਗੇਮ ਦੀ ਭਾਵਨਾ ਨਾਲ ਦੇਖਿਆ ਜਾਣਾ ਚਾਹੀਦਾ ਜੀ। ਤੇ ਅਜੇਪਾਲ ਜੀ 6ਵੀਂ ਜਾਂ 7ਵੀਂ ਕਲਾਸ ਦੇ ਵਿੱਚ ਆਪਾਂ ਨੂੰ ਸਰੀਰਕ ਸਿੱਖਿਆ ਦੀ ਇੱਕ ਕਿਤਾਬ ਲੱਗ ਜਾਂਦੀ ਛੋਟੀ ਜਿਹੀ, ਸਰੀਰਕ ਸਿੱਖਿਆ ਤੁਸੀਂ ਪੜ੍ਹੀ ਹੋਣੀ ਸਰਕਾਰੀ ਸਕੂਲਾਂ
ਸਕੂਲਾਂ ਦੇ ਵਿੱਚ, ਤੇ ਉਹਦੇ ਵਿੱਚ ਇੱਕ ਚੈਪਟਰ ਆਉਂਦਾ ਆ, ਉਹ 3 ਸਾਲ ਤੱਕ ਚੱਲਦਾ, ਸਪੋਰਟਸਮੈਨਸ਼ਿਪ। ਓਕੇ। ਉਹਦੇ ਵਿੱਚ ਸਿਰਫ ਇਹ ਦੱਸਿਆ ਜਾਂਦਾ ਵੀ ਅਸਲ ਵਿੱਚ ਸਪੋਰਟਸ ਕਿਉਂ ਹੁੰਦੀਆਂ। ਸਪੋਰਟਸ ਜਿਹੜੀਆਂ ਇਹ ਖੇਡਾਂ ਜਿਹੜੀਆਂ ਇਸੇ ਲਈ ਹੁੰਦੀਆਂ ਕਿ ਅਸੀਂ ਜਿਹੜੀਆਂ ਨੇੜੇ ਹੋਈਏ। ਅਸੀਂ ਏਸ਼ੀਅਨ ਕੱਪਾਂ ਦੀ ਗੱਲ ਕਰ ਲਈ, ਏਸ਼ੀਅਨ ਕੱਪ ਜਦੋਂ ਗੇਮਸ ਹੋਈਆਂ, ਭਾਰਤ ਪਾਕਿਸਤਾਨ ਇਕੱਠੇ ਹੁੰਦੇ ਸੀ, ਇੱਕ ਦੂਜੇ ਦੇਸ਼ ਮੌਕਾ ਮਿਲਦਾ ਸੀ। ਅਸੀਂ ਪਹਿਲਾਂ ਜਦੋਂ ਮਿਲਖਾ ਸਿੰਘ ਦੀ ਵੀ ਗੱਲ ਅਸੀਂ ਦੇਖੀਏ ਵੀ ਉਸ ਵੇਲੇ ਕਿੰਨਾ ਵਧੀਆ ਮਾਹੌਲ ਸੀ। ਪਾਕਿਸਤਾਨ ਉਦੋਂ ਜਾਣੀ ਇੱਕ ਤਰੀਕੇ ਦੇ ਨਾਲ ਨੇੜੇ ਆਉਣ ਦੀ ਕੋਸ਼ਿਸ਼ ਸੀ ਵੀ ਗੇਮਾਂ ਦੇ ਨਜ਼ਰੀਏ ਦੇ ਨਾਲ ਅਸੀਂ ਇੱਕ ਦੂਜੇ ਦੇ ਨੇੜੇ ਆਉਂਦੇ ਹਾਂ। ਪਰ ਸਾਡੇ ਜਿਹੜੇ ਇਹਨੂੰ ਅਸੀਂ ਹੋਰ ਚੀਜ਼ ਬਣਾ ਲਈ, ਖਾਸ ਤੌਰ ਤੇ ਕ੍ਰਿਕਟ ਨੂੰ। ਹੁਣ ਜੇ ਦੇਖਿਆ ਜਾਵੇ ਪਾਕਿਸਤਾਨ ਕਦੀ 올림픽 ਵਿੱਚ, ਚਲੋ ਅਸੀਂ ਤਾਂ ਥੋੜੇ ਬਹੁਤੇ ਮੈਡਲ ਜਿੱਤੇ ਹੀ ਆ, ਚਾਹੇ ਬ੍ਰੌਂਜ਼ ਦੇ ਜਾਂ ਸਿਲਵਰ ਦੇ, ਪਰ ਉਹਨਾਂ ਨੇ ਤਾਂ ਕਦੀ ਕੋਈ ਇਦਾਂ ਦਾ ਰੱਖਿਆ ਹੀ ਨਹੀਂ। ਪਹਿਲੇ ਨੰਬਰ ਤੇ ਚਾਹੇ ਪਿੱਛੇ ਤੇ ਏਸ਼ੀਅਨ ਦੇ ਵਿੱਚ ਬਹੁਤ ਸਾਡਾ ਵਧੀਆ ਆ, ਪਰ ਇਸ ਮੁੱਦੇ ਦੇ ਉੱਤੇ ਕਦੀ ਪਾਕਿਸਤਾਨ ਨੇ ਗੱਲੇ ਨਹੀਂ ਕੀਤੀ, ਨਾ ਭਾਰਤ ਨੇ ਗੱਲ ਕੀਤੀ। ਐਡੀ ਭਾਰਤ ਦੀ ਆਬਾਦੀ ਆ ਤੇ 올림픽 ਵਿੱਚ ਸਾਡਾ ਕੀ ਸਥਾਨ ਹੈ, ਇਹਦੇ ਉੱਤੇ ਅਸੀਂ ਗੱਲ ਨਹੀਂ ਕਰਦੇ। ਖਾਸ ਤੌਰ ਜਦੋਂ ਕ੍ਰਿਕਟ ਦੀ ਗੱਲ ਆਉਂਦੀ ਹੈ, ਉਦੋਂ ਅਸੀਂ ਇੰਨੀਆਂ ਗੱਲਾਂ ਅਸੀਂ ਕਰਦੇ ਹਾਂ ਇੱਕ ਦੂਜੇ ਦੇ ਨਾਲ। ਤੇ ਜਿਹੜੀ ਹੁਣ ਅਸੀਂ ਦੋਸਤੋ ਸਾਨੂੰ ਵੀਡੀਓ ਦਿਖਾਉਣੀ ਆ, ਉਹ ਵੀ ਇੱਕ ਜਜ਼ਬਾਤ ਹੈਗੇ ਆ ਇੱਕ ਕ੍ਰਿਕਟ ਪ੍ਰੇਮੀ ਦੇ, ਤੇ ਕਾਫੀ ਟੀਵੀ ਵੀ ਜਿਹੜੇ ਆ ਤੋੜੇ ਗਏ ਆ, ਤੇ ਇਹ ਅਕਸਰ ਹੁੰਦਾ ਆ। ਤੇ ਖੈਰ ਆਪਾਂ ਉਹ ਇੱਕ ਪਹਿਲਾਂ ਵੀਡੀਓ ਦੇਖਦੇ ਆ ਜੀ ਭਾਜੀ, ਤੇ ਉਸ ਤੋਂ ਬਾਅਦ ਫਿਰ ਅੱਗੇ ਗੱਲ ਕਰਦੇ ਹਾਂ। इतने मसले हो, इकोनॉमी स्ट्रगल कर रही हो, लोगों को रोटी पानी का मसला हो, उस मुल्क में जब आपको छोटी छोटी खुशियों की चीजें होती हैं, उनमें से क्रिकेट एक है। और इन्होंने आज इनकी वो क्रिकेट की खुशी ली। कसम वाली बात मैं आपको बताऊं, मुझे पता चला कल रात ये लोग बर्गर खाते रहे, कल रात ये लोग पिज़्ज़े खाते रहे हैं। इन्होंने क्रिकेट छुड़ाओ तो दंगल लड़वाओ, इनसे कहो दंगल लड़े, मतलब कोई फिटनेस कोई कुछ नहीं। यहाँ पे हम लोग इनसे इतनी उम्मीदें बना के बैठे हैं, इन्होंने बर्गर खवाओ, इन्होंने लैके जो लाहौर उत्थे पराठे खवाओ, कढ़ाइयां खवाओ, इन्हों दे ढिड्ड एडे वड्डे कराओ। ये क्या हो रहा है इधर? हम इतना टाइम पैसा सब कुछ लगा के आते हैं, कोई फिटनेस का ख्याल नहीं यार। ਤੇ ਕਿੱਦਾਂ ਲੱਗੀ ਵੀਡੀਓ? ਵੀਡੀਓ ਬਹੁਤ ਵਧੀਆ ਲੱਗੀ ਜੀ। ਤੇ ਖਾਸ ਤੌਰ ਤੇ ਜਦੋਂ ਉਹ ਕਹਿੰਦਾ ਵੀ ਸਾਡੇ ਖਿਡਾਰੀ ਤਾਂ 버ਗਰ ਤੇ ਆਈਸਕ੍ਰੀਮ ਜਿਹੜੇ ਆ ਖਾਈ ਜਾਂਦੇ ਆ। ਮੈਨੂੰ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਲੱਗੀ, ਮਤਲਬ ਵੈਸੇ ਸਾਰੀ ਵੀਡੀਓ ਵਧੀਆ ਆ, ਪਰ ਜਦੋਂ ਬੋਲ ਰਿਹਾ ਤੇ ਅੰਦਰੋਂ ਇਮੋਸ਼ਨਲ ਹੋ ਰਿਹਾ, ਲੱਗ ਰਿਹਾ ਨਾ ਵੀ ਉਹਦੇ ਹੱਥੋਂ ਡਿੱਗਣਗੇ ਤੇ ਉਹਦੇ ਲਾਗੇ ਖੜਾ ਜਿਹੜਾ ਇੱਕ ਉਹਦਾ ਦੋਸਤ ਆ, ਉਹਦੇ ਮਤਲਬ ਅੱਖੋਂ ਪੂੰਝ ਰਿਹਾ ਮਤਲਬ ਕੱਪੜੇ ਦੇ ਨਾਲ, ਕਹ ਲਓ ਕਿ ਉਹਨੂੰ ਛੇੜ ਰਿਹਾ ਬਿਲਕੁਲ। ਤੇ ਉਹ ਜਿੱਦਾਂ ਹੁੰਦਾ ਕਹਿੰਦੇ ਵੀ ਮੌਸਮ ਵੀ ਥੋੜਾ ਜਿਹਾ ਖਰਾਬ ਚੱਲਦਾ ਸੀ, ਮੀਂਹ ਵੀ ਪੈਂਦਾ ਰਿਹਾ, ਤੇ ਜਿੱਦਾਂ ਵੀ ਹੁਣ ਮੀਂਹ ਦੇ ਵਿੱਚ ਇੰਨੇ ਬੈਠੇ ਆ, ਜਜ਼ਬਾਤ ਝਲਕੇ ਆ। ਖਾਸ ਤੌਰ ਤੇ ਜੇ ਅਸੀਂ ਫਿਟਨੈਸ ਦੀ ਗੱਲ ਕਰੀਏ, ਪਾਕਿਸਤਾਨ ਦੇ ਵਿੱਚ ਫਿਟਨੈਸ ਵੱਲ ਮੈਨੂੰ ਲੱਗਦਾ ਇੰਨਾ ਖਿਆਲ ਨਹੀਂ ਕਰਦੇ ਉਹ। ਹਾਂ, ਸਾਰੇ ਨੂੰ ਇਸ ਗੱਲ ਤੋਂ ਆ ਰਿਹਾ ਜੋ ਕਹਿ ਰਹੇ ਨਾ ਇਹ 버ਗਰ ਖਾਂਦੇ ਪਏ ਸੀ ਰਾਤ ਜੀ, ਕਹਿੰਦਾ ਉਹਨੂੰ ਵਿਚਾਰ ਨੂੰ ਇਹ ਸੀ ਇਹ 버ਗਰ ਖਾਂਦੇ ਪਏ ਵੀ ਇਹ 버ਗਰ ਕਿਉਂ ਖਾਈ ਜਾਂਦੇ ਆ। ਹਾਂ, 버ਗਰ ਖਾਈ ਜਾਂਦੇ ਆ। ਖੈਰ ਕੁਛ ਤਾਂ ਭਰਾਵਾ ਖਾਣਾ ਹੀ ਸੀ ਉਹਨਾਂ ਨੇ, ਜੇ ਜਿੱਤ ਜਾਂਦੇ ਤਾਂ ਇਹ 버ਗਰ ਜਿਹੜੇ ਆ ਖੈਰ ਕਹਿ ਜਾਂਦੇ ਇਹ 버ਗਰ ਫਲਾਨੀ ਕੰਪਨੀ ਦਾ। ਇਸ 버ਗਰ ਨੇ ਜਿਹੜਾ ਆ ਜਦੋਂ ਖਾਦਾ ਸੀ ਤਾਂ ਉਹਨੇ ਵਰਲਡ ਕੱਪ ਜਿੱਤਿਆ ਸੀ, ਤੁਸੀਂ ਵੀ ਇਹ ਵਰਲਡ ਕੱਪ ਇਹ 버ਗਰ ਖਾਓ, ਵਰਲਡ ਕੱਪ ਮਸ਼ਹੂਰੀ ਬਹੁਤ ਵੱਡੀ ਹੋ ਜਾਣੀ ਸੀ। ਆਈਸਕ੍ਰੀਮ ਦਾ ਵੈਸੇ ਉਹ ਬ੍ਰਾਂਡ ਜਿਹੜੇ ਫੇਲ ਹੋ ਗਏ। ਤੇ ਖੈਰ ਇਹ ਵੀ ਇੱਕ ਗੱਲ ਹੋਰ ਹੈ ਕਿ ਆਪਾਂ ਦੇਖਣ ਨੂੰ ਮਿਲੀ। ਚਲੋ ਜੇ ਆਪਾਂ ਸਾਰੀ ਵੀਡੀਓ ਦੇਖੀਏ ਨਾ, ਜਿਹੜੀ ਆਪਾਂ 3 ਮਿੰਟ ਦੀ ਆ ਟੋਟਲ ਵੀਡੀਓ ਜੇ ਆਪਾਂ ਸਾਰੀ ਦੇਖੀਏ, ਤੇ ਉਹ ਜਿਹੜਾ ਕੈਮਰਾ ਇਸ ਮੁੰਡੇ ਤੇ ਵੱਜ ਰਿਹਾ ਨਾ ਪਾਕਿਸਤਾਨੀ ਦੇ, ਜਦੋਂ ਗੱਲਬਾਤ ਕਰ ਰਿਹਾ, ਤੇ ਇੱਕ ਦੂਸਰੀ ਸਾਈਡ ਤੋਂ ਕੋਈ ਹੋਰ ਬੰਦਾ ਥੋੜੀ ਭਾਸ਼ਾ ਗਲਤ ਭਾਸ਼ਾ ਯੂਜ਼ ਕਰ ਰਿਹਾ, ਅਬਿਊਜ਼ ਕਰ ਰਿਹਾ, ਤੇ ਇਹ ਜਿਹੜਾ ਮੁੰਡਾ ਇਮੋਸ਼ਨਲ ਵੀ ਹੋਇਆ, ਪਰ ਉਹਨੇ ਉਹਨੂੰ ਕਿਹਾ ਵੀ ਨਹੀਂ ਆਪਾਂ ਇਹ ਭਾਸ਼ਾ ਨਹੀਂ ਯੂਜ਼ ਕਰਨੀ, ਮਤਲਬ ਆਪਾਂ ਸੱਭਿਅਕ ਢੰਗ ਨਾਲ ਸੱਭਿਅਕ ਤਰੀਕੇ ਨਾਲ ਗੱਲ ਕਰਨੀ ਹੈ। ਉਹਨੂੰ ਪਤਾ ਸੀ ਅਸੀਂ ਮੀਡੀਆ ਦੇ ਸਾਹਮਣੇ ਆ, ਹਨਾ, ਕੁਛ ਏਦਾਂ ਦੀ ਆਪਾਂ ਗਲਤ ਭਾਸ਼ਾ ਨਹੀਂ ਯੂਜ਼ ਕਰਨੀ। ਉਹ ਮੈਨੂੰ ਬੜੀ ਵਧੀਆ ਗੱਲ ਲੱਗੀ ਵੀ ਚਾਹੇ ਉਹ ਇਮੋਸ਼ਨਲ ਹੈ, ਨਹੀਂ ਤੇ ਕਈ ਵਾਰੀ ਹੁੰਦਾ ਕਿ ਆਪਾਂ ਇੰਨੇ ਇਮੋਸ਼ਨਲ ਹੋਏ ਹੁੰਨੇ, ਆਪਾਂ ਉਹ ਭਾਵ ਦੇ ਵਿੱਚ ਪਤਾ ਨਹੀਂ ਕੀ ਬੋਲ ਜਾਂਦੇ, ਹਨਾ, ਪਰ ਉਹ ਹੋਸ਼ੋ ਹਵਾਸ 'ਚ ਗੱਲ ਕਰ ਰਿਹਾ ਮੁੰਡਾ ਜੀ। ਬਿਲਕੁਲ। ਤੇ ਪਰ ਖੈਰ ਵਧੀਆ ਖਿਡਾਰੀ, ਦੇਖੋ ਜਿੱਤ ਹਾਰ ਬਣੀ ਹੋਈ ਆ। ਜੇ ਅਸੀਂ ਦੇਖੇ ਕਈ ਵਾਰੀ ਕੀ ਆ ਕਿ ਟੀਮ ਵਧੀਆ ਬਣ ਜਾਂਦੀ, ਟੀਮ ਵਿੱਚ ਇਦਾਂ ਦੀ ਗੱਲ ਹੁੰਦੀ ਆ। ਹੁਣ ਵੀ ਜੇ ਇਹ ਨਹੀਂ ਵੀ ਹੁਣ ਅਸੀਂ ਤਾਂ ਕਹਿੰਦੇ ਪਾਕਿਸਤਾਨ ਨੂੰ ਹਰਾ ਦਿੱਤਾ ਆ, ਸ਼ਾਇਦ ਸਾਨੂੰ ਦੁੱਖ ਹੋਰ ਕਿਸੇ ਤੋਂ ਹਾਰਨ ਦਾ ਲੱਗਦਾ ਵੀ ਨਹੀਂ, ਹਨਾ। ਸਾਨੂੰ ਇਹ ਸ਼ੁਰੂ ਤੇ ਸਾਡੀ ਮਨੋਭਾਵਨਾ ਵੀ ਸਾਡੇ ਘਰ ਦੇ ਵਿੱਚੋਂ ਹਾਰ ਨਾ ਹੋਵੇ, ਸਾਨੂੰ ਇਹ ਘਰ ਦੇ ਹੀ ਆਪਣੇ ਬਈ ਜੇ ਅਮਰੀਕਾ ਕੈਨੇਡਾ ਜਾਂ ਇੱਧਰੋਂ ਆਸਟ੍ਰੇਲੀਆ ਨਿਊਜ਼ੀਲੈਂਡ ਇਹਨਾਂ ਦੇਸ਼ਾਂ ਤੋਂ ਹੀ ਹਾਰ ਵੀ ਜਾਈਏ, ਇਹ ਕੋਈ ਏਡਾ ਵੱਡਾ ਚੱਕਰ ਨਹੀਂ, ਹਨਾ। ਤੇ ਖੈਰ ਇੱਕ ਤਰ੍ਹਾਂ ਨਾਲ ਇੰਡੀਆ ਜਿਹੜਾ ਵਰਲਡ ਕੱਪ ਜਿਹੜਾ ਜਿੱਤ ਚੁੱਕਾ ਜੀ। ਪਰ ਇੱਕ ਗੱਲ ਹੋਰ ਵੀ, ਜਿੱਦਾਂ ਜਿਵੇਂ ਹੁਣ ਮੈਨੂੰ ਗੇਮ 'ਚ ਜਿੱਦਾਂ ਬਹੁਤ ਅਗਰੈਸਿਵ ਹੁੰਦੀ ਹੈ ਨਾ ਗੇਮ, ਜਦੋਂ ਖੇਡਦੇ ਆ ਸਾਰੇ ਪਲੇਅਰ ਅਗਰੈਸਿਵ ਹੋ ਜਾਂਦੇ ਆ, ਖਾਸ ਕਰਕੇ ਜਿੱਦਾਂ ਤੁਸੀਂ ਗੱਲ ਕਰੀ ਵੀ ਭਾਰਤ ਪਾਕਿਸਤਾਨ ਦਾ ਜਦੋਂ ਮੈਚ ਹੋਵੇ। ਪਰ ਇਸ ਮੈਚ ਵੀ ਤੁਸੀਂ ਧਿਆਨ ਨਾਲ ਦੇਖੋ ਨਾ, ਜਿਵੇਂ ਕੋਹਲੀ ਤੇ ਦੂਜੇ ਜਿਹੜੇ ਪਾਕਿਸਤਾਨ ਦੇ ਪਲੇਅਰ ਵੀ ਆ, ਸਾਰੇ ਹੱਸ ਕੇ ਗੱਲਾਂ ਕਰ ਰਹੇ ਨੇ ਡਿਊਰਿੰਗ ਮੈਚ, ਉਹ ਬੜੀ ਵਧੀਆ ਗੱਲ ਲੱਗੀ। ਪਰ ਇਹਦੇ ਨਾਲ ਇੱਕ ਮੈਸੇਜ ਵੀ ਜਾਣਾ ਚਾਹੀਦਾ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਮਤਲਬ ਜਿਹੜੇ ਸਾਰੇ ਮਤਲਬ ਦੁਨੀਆ ਭਰ 'ਚ ਜਿੱਥੇ ਵੀ ਆਪਾਂ ਮੈਚ ਦੇਖ ਰਹੇ ਆ, ਵੀ ਜਦੋਂ ਉਹ ਪਲੇਅਰ ਆਪਸ 'ਚ ਹੱਸ ਖੇਡ ਕੇ ਗੱਲਾਂ ਕਰ ਰਹੇ ਨੇ, ਉਹ ਗੇਮ ਨੂੰ ਗੇਮ ਦੀ ਤਰ੍ਹਾਂ ਪਲੇ ਕਰ ਰਹੇ ਨੇ, ਆਪਾਂ ਨੂੰ ਬਾਹਰ ਇੰਨੀ ਜ਼ਿਆਦਾ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ। ਮਤਲਬ ਜਿਵੇਂ ਆਪਾਂ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ ਨਾ, ਇੱਕ ਦੂਜੇ ਦੇ ਦੂਸ਼ਣਬਾਜ਼ੀ ਨੂੰ ਜਾਂ ਫਿਰ
ਗਾਲ ਗਲੋਚ ਨੂੰ, ਜਿੱਦਾਂ ਆਪਾਂ ਉਹ ਚੀਜ਼ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਵੀ ਦਰਸ਼ਕਾਂ ਨੂੰ ਇਹ ਖਿਡਾਰੀਆਂ ਤੋਂ ਵੀ ਸੇਧ ਲੈਣੀ ਚਾਹੀਦੀ ਆ। ਬਿਲਕੁਲ। ਇਹ ਕੱਲਾ ਇਸੇ ਫੀਲਡ ਵਿੱਚ ਨਹੀਂ, ਅਸੀਂ ਹਰ ਫੀਲਡ ਦੇ ਵਿੱਚ ਇਦਾਂ ਹੀ ਕਰਦੇ ਹਾਂ। ਹਾਂਜੀ ਹਾਂ, ਤੁਸੀਂ ਦੇਖ ਲਓ ਵੀ ਕਲਾਕਾਰਾਂ ਦੀ ਗੱਲ ਕਰ ਲਓ, ਕਲਾਕਾਰ ਆਪਸ ਵਿੱਚ ਘੇ ਖਿਚੜੀ ਹੁੰਦੇ ਆ, ਅਸੀਂ ਕਿਸੇ ਫਲਾਨੇ ਬੰਦੇ ਦਾ ਮੈਂ ਫੈਨ ਆ, ਮੈਂ ਫਲਾਨੇ ਬੰਦੇ ਦਾ ਫੈਨ ਆ, ਅਸੀਂ ਉਸੇ ਗੱਲ ਤੇ ਲੜ ਰਹੇ ਆ, ਉਹ ਆਪ ਇਕੱਠੇ ਆ, ਇਹ ਤਾਂ ਉਹਨਾਂ ਦੇ ਬਿਆਨ ਵੀ ਇਦਾਂ ਦੇ ਹੁੰਦੇ, ਅਸੀਂ ਤਾਂ ਭਰਾ ਆ ਹਨਾ, ਤੇ ਅਸੀਂ ਲੜਦੇ ਆ। ਫਿਰ ਅਸੀਂ ਸਿਆਸਤ ਦੀ ਗੱਲ ਲੈ ਲਈਏ, ਇੱਕ ਦੂਜੇ ਦੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਆ, ਚਾਹੇ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਕੋਈ ਹੋਰ ਆ ਪਾਰਟੀ, ਫਲਾ ਜਿਹਦੀ ਵੀ ਗੱਲ ਕਰ ਲਓ, ਪਰ ਅਸੀਂ ਇੱਕ ਦੂਜੇ ਦੇ ਕਾਲਰ ਫੜਨ ਤੋਂ ਗੁਰੇਜ਼ ਨਹੀਂ ਕਰਦੇ। ਅਸੀਂ ਇੱਕ ਦੂਜੇ ਦੇ ਨਾਲ, ਇਹ ਸਾਡੀ ਫਿਤਰਤ ਬਣ ਗਈ ਆ। ਸਾਨੂੰ ਅਸੀਂ ਕਹਿ ਤਾਂ ਜ਼ਰੂਰ ਦਿੰਦੇ ਆ ਵੀ ਅਸੀਂ ਪੜ੍ਹੇ ਲਿਖੇ ਹੋ ਗਏ, ਬਿਲਕੁਲ, ਪਰ ਅਸੀਂ ਜਿੱਦਾਂ ਇੱਕ ਬੰਦੇ ਨੇ ਮੈਨੂੰ ਬਹੁਤ ਵਧੀਆ ਗੱਲ ਦੱਸੀ ਸੀ, ਉਹ ਕਹਿੰਦਾ ਵੀ ਅਸੀਂ ਅੱਜ ਕੱਲ ਪੜ੍ਹੇ ਲਿਖੇ ਹੋ ਗਏ। ਠੀਕ ਆ, ਇਹ ਬੜੀ ਮੰਦਭਾਵ ਬਣਾਇਆ ਵੀ ਪੜ੍ਹੇ ਲਿਖੇ। ਅਸਲ ਵਿੱਚ ਸਾਨੂੰ ਕਹਿੰਦਾ ਬੰਦੇ ਚਾਹੀਦੇ ਆ ਲਿਖੇ ਪੜ੍ਹੇ। ਕਾਰਨ ਕੀ ਆ? ਪੜ੍ਹੇ ਲਿਖੇ ਕੌਣ ਹੁੰਦੇ? ਕਹਿੰਦਾ ਵੀ ਕੋਈ ਵੀ ਚੀਜ਼ ਤੁਹਾਨੂੰ ਦਿੱਤੀ ਆ ਉਹ ਤੁਸੀਂ ਪੜ੍ਹ ਲਈ ਤੇ ਤੁਸੀਂ ਅੱਗੇ ਜਾ ਕੇ ਲਿਖੀ ਜਾਂਦੇ, ਜੋ ਜਾਣੀ ਤੁਹਾਨੂੰ ਚੀਜ਼ ਤੁਸੀਂ ਕਿਤਾਬ ਲੈਂਦੇ ਆ, ਜੋ ਤੁਹਾਨੂੰ ਉਹ ਕਿਤਾਬ ਦੇ ਵਿੱਚੋਂ ਸਿੱਖਿਆ ਤੁਸੀਂ ਆਪਣੇ ਆਪ ਨੂੰ ਪੜ੍ਹਾਕੂ ਸਮਝ ਲਾ ਜਾਂਦੇ। ਪਰ ਲਿਖਿਆ ਪੜ੍ਹਿਆ ਕੌਣ ਹੁੰਦਾ ਆ? ਜਿਹੜਾ ਬੰਦਾ ਪਹਿਲਾਂ ਰਿਸਰਚ ਕਰਦਾ, ਲਿਖਦਾ, ਉਸ ਗੱਲ ਦੇ ਉੱਤੇ ਰਿਸਰਚ ਕਰਦਾ, ਫਿਰ ਉਸ ਤੋਂ ਬਾਅਦ ਉਹ ਆਪਣਾ ਇੱਕ ਨਿਸ਼ਕਰਸ਼ ਕਰਦਾ, ਉਹ ਲਿਖਿਆ ਪੜ੍ਹਿਆ ਹੁੰਦਾ। ਉਹ ਕਹਿੰਦਾ ਵੀ ਭਾਰਤੀ ਲੋਕਾਂ ਦੀ ਗੱਲ ਇਹ ਹੋ ਗਈ ਵੀ ਇਹ ਪੜ੍ਹੇ ਲਿਖੇ ਬਹੁਤ ਹੋ ਗਏ, ਪਰ ਲਿਖਿਆ ਪੜ੍ਹਿਆ ਜਿਹੜਾ ਬੰਦਾ ਆ ਉਹ ਬਹੁਤ ਘੱਟ ਆ। ਆਪਾਂ ਕ੍ਰਿਕਟ ਦੀ ਗੱਲ ਕਰ ਰਹੇ, ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਈ, ਜਿੱਦਾਂ ਹੁਣ ਜਿਹੜੇ ਆਸਟ੍ਰੇਲੀਆ ਨੇ ਪਹਿਲਾਂ ਇਹਨਾਂ ਦੇ ਪਲੇਅਰ ਨੇ ਉਹ ਬਾਲ ਟੈਂਪਰਿੰਗ ਕੀਤੀ ਸੀ ਹਨਾ, ਤੇ ਇਹਨਾਂ ਦੇ ਬੈਨ ਲੱਗ ਗਿਆ ਸੀਗਾ, ਤੇ ਉਹ ਹੁਣ ਜਦੋਂ ਪਲੇਅਰ ਮੈਚ ਦੇ ਵਿੱਚ ਵਾਪਸ ਆਏ ਤੇ ਉਹ ਜਦੋਂ ਆਪਣੀ ਇੰਡੀਆ ਦੀ ਟੀਮ ਨਾਲ ਮੈਚ ਸੀਗਾ ਤੇ ਉਹ ਆਪਣੇ ਇੰਡੀਆ ਵਾਲੇ ਸੀਗੇ ਦਰਸ਼ਕ, ਉਹ ਹੂਟਿੰਗ ਕਰ ਰਹੇ ਸੀ, ਕੁਝ ਗਲਤ ਬੋਲ ਰਹੇ ਸੀ ਉਹਨੂੰ, ਤੇ ਕੋਹਲੀ ਨੇ ਸਪੈਸ਼ਲ ਜਾ ਕੇ ਮਤਲਬ ਉਹਨਾਂ ਨੂੰ ਅਪੀਲ ਕਰੀ ਵੀ ਨਹੀਂ ਤੁਸੀਂ ਏਦਾਂ ਨਹੀਂ ਕਰੋ ਹਨਾ, ਵੀ ਜੋ ਉਹਨੇ ਕੰਮ ਕਰਿਆ ਸੀ ਉਹਦੀ ਉਹਨੂੰ ਸਜ਼ਾ ਮਿਲ ਗਈ। ਉਸ ਤੋਂ ਬਾਅਦ ਹੁਣ ਗੇਮ ਖੇਡਣ ਆਇਆ, ਉਹਨੂੰ ਗੇਮ ਖੇਡਣ ਦੋ, ਤੇ ਉਹ ਜਿੱਦਾਂ ਕੋਹਲੀ ਨੂੰ ਅਗਰੈਸਿਵ ਮੰਨਿਆ ਜਾਂਦਾ, ਬਟ ਕਈ ਵਾਰੀ ਥੋੜਾ ਉਹਨੂੰ ਫੁਕਰਾ ਵੀ ਕਹਿੰਦੇ, ਪਰ ਆਹ ਚੀਜ਼ ਮੈਨੂੰ ਦੀ ਬੜੀ ਵਧੀਆ ਲੱਗੀ। ਮਤਲਬ ਉਹਨੇ ਜਿਹਨੂੰ ਗੇਮ ਸਪਿਰਿਟ ਆਪਾਂ ਕਹਿੰਦੇ ਹਨਾ, ਗੇਮ ਭਾਵਨਾ, ਉਹਨੇ ਉਹ ਮਤਲਬ ਵੈਰੀ ਗੁੱਡ ਐਗਜ਼ਾਮਪਲ। ਇਹ ਬਹੁਤ ਵਧੀਆ, ਸਚਿਨ ਤੇਂਦੁਲਕਰ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਇਸ ਮਾਮਲੇ ਦੇ ਵਿੱਚ ਹਨਾ। ਉਹ ਇਸ ਗੱਲੋਂ ਨਹੀਂ ਵੀ ਉਹਦੇ ਰਿਕਾਰਡ ਬਹੁਤ ਵਧੀਆ, ਉਹ ਇੱਕ ਇਨਸਾਨ ਬਹੁਤ ਵਧੀਆ ਹਨਾ। ਤੇ ਇੱਕ ਹੁਣ ਮੀਆਂ ਦਾ ਜਵੇਦ ਮੀਆਂ ਦਾ, ਉਹ ਬਹੁਤ ਵਰਲਡ ਕਲਾਸ ਦਾ ਬੰਦਾ ਹੁੰਦਾ, ਪਰ ਇਹਦੇ ਅਗਰੈਸਿਵ ਬਹੁਤ ਆ। ਉਹ ਈਵਨ ਕਿ ਕੋਚ ਜਦੋਂ ਪਾਕਿਸਤਾਨ ਦਾ ਬਣਿਆ ਉਸ ਵੇਲੇ ਉਹ ਬਹੁਤ ਜ਼ਿਆਦਾ ਜਾਨੀ ਅਗਰੈਸਿਵ ਹੁੰਦਾ ਸੀ, ਲੋਕੀ ਲਾਈਕ ਨਹੀਂ ਕਰਦੇ। ਤੇ ਆਹ ਮੈਂ ਗੱਲ ਜਿਹੜੀ ਤੁਸੀਂ ਹੁਣ ਐਗਜ਼ਾਮਪਲ ਦਿੱਤੀ ਆ, ਇਹ ਮੈਂ ਦੂਜੇ ਦਿਨ ਜਿੱਦਾਂ ਰਾਤ ਨੂੰ ਮੈਚ ਸੀ, ਦੂਜੇ ਦਿਨ ਸਵੇਰੇ ਮੈਂ ਜਦੋਂ ਜੌਬ ਤੜਕੇ ਜੇ ਸ਼ੁਰੂ ਕੀਤੀ ਤਾਂ ਮੇਰਾ ਜਿਹੜਾ ਕਲੀਗ ਆ ਗੋਰਾ, ਉਹਨੇ ਇਹੀ ਕਿਹਾ, ਕਹਿੰਦਾ ਯਾਰ ਮੈਂ ਐਪਰੀਸ਼ੀਏਟ ਕਰਦਾ ਤੁਹਾਡੇ ਬੰਦਿਆਂ ਦੀ, ਤੁਸੀਂ ਜਿਹੜੇ ਆ ਤੁਸੀਂ ਆਪਣੇ ਬੰਦਿਆਂ ਨੂੰ ਚੁੱਪ ਕਰਾਤਾ। ਉਹਨੇ ਐਪਰੀਸ਼ੀਏਟ ਕੀਤਾ ਇਸ ਗੱਲ ਨੂੰ, ਕਿੰਨਾ ਫਰਕ ਪੈਂਦਾ। ਇਹ ਚੀਜ਼ਾਂ ਜਿਹੜੀਆਂ ਹੁਣ ਜਦੋਂ ਸਾਈਮੈਂਟਸ ਤੇ ਇਹਦੀ ਹਰਭਜਨ ਦੀ ਇੱਕ ਵਾਰੀ ਲੜਾਈ ਹੋਈ ਸੀ, ਉਸ ਵੇਲੇ ਸਾਨੂੰ ਨੈਗੇਟਿਵ ਵੀ ਚੀਜ਼ਾਂ ਸੁਣਨ ਨੂੰ ਮਿਲੀਆਂ ਵੀ ਤੁਹਾਡਾ ਬੰਦਾ ਸੀ ਉਹ ਹਨਾ, ਉਹ ਬੰਦਾ ਗਲਤ ਬੋਲਿਆ। ਪਰ ਉਦੋਂ ਵੀ ਵਿੱਚ ਸਚਿਨ ਸੀ, ਸਚਿਨ ਤੇਂਦੁਲਕਰ ਹੀ ਸੀਗਾ ਜਿਹਨੇ ਸਾਰਾ ਸੌਟ ਆਊਟ ਕਰਵਾਇਆ ਕੀਤਾ। ਤੇ ਖੈਰ ਇਹ ਕ੍ਰਿਕਟ ਵਰਲਡ ਕੱਪ ਦੀਆਂ ਕੁਝ ਗੱਲਾਂ ਆਪਾਂ ਹੋਰ ਵੀ ਆਉਂਦੇ ਦਿਨਾਂ 'ਚ ਕਰਾਂਗੇ, ਕਿਉਂਕਿ ਇਦਾਂ ਦੇ ਵੀਡੀਓ ਆਉਂਦੀਆਂ ਰਹਿਣੀਆਂ। ਬਿਲਕੁਲ, ਤੁਸੀਂ ਵੀ ਐਲਸ ਕਰਕੇ ਆਏ ਹੋਣੇ। ਕਿੰਨੇ ਕੁ ਖਰਚਾ ਹੁੰਦਾ ਸੀ ਐਲਸ ਦਾ? ਆਪਾਂ ਤੁਹਾਡੇ ਤੋਂ ਖਰਚੇ ਗੱਲ ਕਰਦੇ ਹਾਂ। ਤੇ ਇਹਦੇ ਵਿੱਚ ਦੋਸਤੋ ਵੀ ਆਪਾਂ ਥੋੜੀ ਜਿਹਾ ਦੱਸ ਦਈਏ ਵੀ ਬੇਬੇ ਜਿਹੜੀ ਦੇਖਣ ਆਈ ਆ, ਵੀ ਘਰੋਂ ਤਾਂ ਤੁਸੀਂ ਪੈਸੇ ਲੈ ਲੈਂਦੇ ਆ, ਜਾ ਕੇ ਐਲਸ ਕਰਨ ਚਲੇ ਜਾਂਦੇ ਆ, ਤੇ ਉੱਥੇ ਜਾ ਕੇ ਤੁਸੀਂ ਕਰਦੇ ਕੀ ਆ? ਇਹਦੇ ਬਾਰੇ ਅੱਜ ਜਿਹੜਾ ਛਾਪਾ ਪਿਆ ਤੇ ਉਹ ਕਹਿੰਦਾ ਵੀ 3 ਬੈਂਡ ਜਿਹੜੇ ਆਏ ਆ, ਤੇ ਇਹ ਵੀ ਇੱਕ ਐਗਜ਼ਾਮਪਲ ਆ। 3 ਥੋੜਾ 4 ਬੈਂਡ ਆਏ ਆ। ਖੈਰ ਇਹ ਵੀ ਠੀਕ ਹੈ, ਪਰ ਅਜੇ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਕੈਨੇਡਾ ਦਾ ਵੀਜ਼ਾ ਦੂਰ ਆ ਭਾਈ ਲਈ, ਦੂਰ। ਹਾਂਜੀ ਬਿਲਕੁਲ। ਹਾਂਜੀ, ਤੇ ਹੁਣ ਇਹ ਵੀ ਦੇਖੋ ਵੀ ਬੈਂਡ ਅੱਗੇ ਪਹਿਲਾਂ ਹੁੰਦਾ ਸੀ MA BA ਜਾਂ ਇਦਾਂ ਦੀ ਕੋਈ ਡਿਗਰੀ ਕਰਨੀ, ਹੁਣ ਚੱਲ ਪਿਆ 5 ਬੈਂਡ 6 ਬੈਂਡ 7 ਬੈਂਡ ਹਨਾ। ਕਹਿੰਦੇ ਹੁੰਦਾ ਜਦੋਂ ਮੁੰਡੇ ਕੁੜੀ ਦਾ ਰਿਸ਼ਤਾ ਵੀ ਹੁੰਦਾ ਤੇ ਪੁੱਛਿਆ ਜਾਂਦਾ, ਹੋਰ ਕੁਝ ਨਹੀਂ ਪੁੱਛਿਆ ਜਾਂਦਾ, ਕਿੰਨੇ ਬੈਂਡ ਆ ਨਾ, 5 ਬੈਂਡ 6 ਬੈਂਡ 7 ਬੈਂਡ। ਪਰ ਹੁਣ ਤਾਂ ਭਾਜੀ 5 ਦੀ ਮੇਰੇ ਖਿਆਲ ਵੈਲਿਊ ਨਹੀਂ ਰਹਿ ਗਈ, ਹੁਣ ਤਾਂ 6 7 8 ਤੱਕ ਕੰਮ ਪਹੁੰਚ ਗਿਆ, ਕਿਉਂਕਿ ਹੁਣ ਕੰਟਰੀਆਂ ਹਾਰਡ ਹੋਈ ਜਾਂਦੀਆਂ ਨਾ, ਤੇ ਹਾਸਾ ਵੀ ਇਹਨੇ ਤਾਂ 3-4 ਤੇ ਰੁਕੇ ਹੋਏ। ਤੇ ਪਰ ਦੁੱਖ ਵੀ ਇਸ ਗੱਲ ਦਾ ਨਾ ਵੀ ਬੇਬੇ ਤੋਂ ਪੈਸੇ ਵੀ ਲੈ ਜਾਂਦੇ ਆ। ਇਹ ਬਹੁਤ ਸਾਰੇ ਜਵਾਕਾਂ ਦਾ ਇਹੀ ਹਾਲ ਆ ਉੱਥੇ, ਕਿਉਂਕਿ ਇਹ ਟੀਨੇਜ ਉਮਰ ਹੀ ਇਦਾਂ ਦੀ ਹੈ। ਇਹਨੂੰ ਆਪਾਂ ਇਦਾਂ ਵੀ ਦੇਖ ਸਕਦੇ ਵੀ ਜਿੱਦਾਂ ਸੇਮ ਉਹੀ ਗੱਲ ਵੀ ਜਿੱਦਾਂ ਆਪਾਂ ਘਰੋਂ ਪੈਸੇ ਲੈ ਜਾਈਦੇ ਸੀ ਕਹਿ ਕੇ ਹਨਾ, ਸਾਨੂੰ ਇਸ ਕੰਮ ਵਾਸਤੇ ਇੰਨੇ ਪੈਸੇ ਚਾਹੀਦੇ, ਇਸ ਵਾਸਤੇ ਇੰਨੇ, ਤੇ ਜਦੋਂ ਮਾਤਾ ਨੇ ਵੇਖਿਆ ਵੀ ਵਾਰ-ਵਾਰ ਇੱਕੋ ਗਿਆ, ਇਦਾਂ ਹੀ ਹੋਇਆ ਹੋਣਾ ਮੇਰੇ ਖਿਆਲ ਵੀ ਵਾਰ-ਵਾਰ ਇੱਕੋ ਗੱਲ ਕਹਿ ਕੇ ਪੈਸੇ ਲਈ ਜਾਂਦੇ ਆ, ਵੀ ਚਲ ਮੈਂ ਵੇਖ ਕੇ ਤਾਂ ਉੱਥੇ ਕਰਦੇ ਕੀ ਆ, ਤੇ ਛਾਪਾ ਪੈ ਗਿਆ। ਤੇ ਹੁਣ ਪਤਾ ਨਹੀਂ ਵੀ ਕਿੰਨੇ ਪੈਸੇ ਨੇ ਖਰਚੇ ਆ, ਇਹ ਵੀ ਹੁਣ ਪਤਾ ਨਹੀਂ ਨਾ ਵੀ ਕੀ ਪਤਾ ਵੀ ਰੈਸਟੋਰੈਂਟ ਦੇ ਵਿੱਚ 버ਗਰ ਖਾਂਦਾ ਹੀ ਫੜਿਆ ਗਿਆ ਹੋਵੇ ਹਨਾ, ਤੇ ਜਿੱਦਾਂ ਦੀ ਪਾਕਿਸਤਾਨ ਟੀਮ ਨੇ ਖਾਧੇ ਸੀ ਉਸੇ ਕੁਆਲਿਟੀ ਦੇ ਹਨਾ, ਤੇ ਕਈ ਵਾਰੀ ਨਾਲ ਦੇ ਉਹਨੂੰ ਵੀ ਖਿਲਾ ਰਿਹਾ ਹੁੰਦਾ ਬੰਦਾ। ਮਾਤਾ ਕਹਿੰਦੀ 20 ਰੁਪਏ ਸਿਰਫ ਲੱਗੇ, ਕਹਿੰਦਾ 20 ਥੋੜਾ 30 ਲੱਗੇ ਆ।
ਤੇ ਖੈਰ ਇਹ ਵੀ ਦੋਸਤੋ ਜਿਹੜੇ ਖਾਸ ਤੌਰ ਤੇ ਸਾਨੂੰ ਜਿਹੜੇ ਟੀਨੇਜਰ ਜਿਹੜੇ ਸੁਣਦੇ ਆ, ਇਹ ਜੇ ਬਹੁਤ ਵਧੀਆ ਉਮਰ ਆ, ਵੈਸੇ ਬਾਅਦ ਵਿੱਚ ਇੰਨਾ ਇੰਜੋਇਮੈਂਟ ਕਰਨ ਨੂੰ ਮਿਲਣਾ ਨਹੀਂ, ਜ਼ਿੰਮੇਵਾਰੀਆਂ ਬਹੁਤ ਪੈ ਜਾਂਦੀਆਂ। ਬਿਲਕੁਲ ਭਾਜੀ, ਅਸੀਂ ਇੱਕ ਗੱਲ ਕਰ ਰਹੇ ਸੀ ਮੈਂ ਆਪਦੇ ਕਿਸੇ ਦੋਸਤ ਨਾਲ, ਹਾਂਜੀ, ਕੋਈ ਫਿਕਰ ਹੀ ਨਹੀਂ ਸੀ ਹੁੰਦਾ ਹਨਾ, ਜਦੋਂ ਮਰਜ਼ੀ ਮੰਗੋ ਜਿੱਦਾਂ ਮਰਜ਼ੀ ਹਨਾ ਕਰੋ। ਤੇ ਜੇ ਤੁਸੀਂ ਗੱਲ ਕਹਿਣ ਲੱਗੇ ਵੀ ਵਾਕਿਆ ਇੱਕ ਉਮਰ ਹੁੰਦੀ ਆ ਜੀ, ਮੁੜ ਕੇ ਮੌਜਾਂ ਨਹੀਂ ਲੱਭਣੀਆਂ। ਤੇ ਦੋਸਤਾ ਇਹ ਬੇਇੱਜ਼ਤੀ ਨਹੀਂ, ਅਸਲ ਵਿੱਚ ਇਹ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਇਹ ਉਮਰ ਦੇ ਵਿੱਚ ਜੋ ਆਹ ਇੱਕ ਯਾਦਗਾਰ ਬਣ ਗਈ ਆ ਇਹ ਵੀਡੀਓ। ਤੇ ਉਹ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖੀ ਰਹਿੰਦੇ ਸੀ, ਬਾਪੂ ਬਾਪੂ ਕਹਾਇਆ ਤਾਂ ਬੜਾ ਦੁੱਖ ਪਾਇਆ। ਤੇ ਅੱਗੇ ਅੱਗੇ ਕਬੀਲਦਾਰੀ ਇਦਾਂ ਇਸ ਉਮਰ 'ਚ ਜਿੰਨਾ ਮਰਜ਼ੀ ਇੰਜੋਏ ਕਰੋ, ਵਧੀਆ ਫੰਕਸ਼ਨ ਕਰੋ, ਪਰ ਇਸ ਚੀਜ਼ ਦਾ ਖਿਆਲ ਰੱਖੋ ਵੀ ਮਾਂ ਪਿਓ ਦਾ ਸਿਰ ਨਾ ਨੀਵਾਂ ਹੋਵੇ ਕਿਸੇ ਵੀ ਗੱਲੋਂ। ਜੀ ਬਿਲਕੁਲ। ਤੇ ਆਪਣਾ ਜਿਹੜਾ ਫਿਊਚਰ ਆ ਉਹ ਜ਼ਰੂਰ ਬਣਾਓ, ਕਿਉਂਕਿ ਲਾਸਟ ਦੇ ਵਿੱਚ ਇਹੀ ਆਉਣਾ ਇਹ, ਕਿਉਂਕਿ 25-26 ਸਾਲ ਤੋਂ ਬਾਅਦ ਫਿਰ ਬੰਦਾ ਸੋਚਣਾ ਸ਼ੁਰੂ ਕਰਦਾ ਵੀ ਹੁਣ ਯਾਰ ਮੈਨੂੰ ਪੈਸੇ ਜਿਹੜੇ ਆ ਕਮਾਉਣੇ ਜਿਹੜੇ ਆ ਚਾਹੀਦੇ ਆ, ਤੇ ਉਹਦੇ ਲਈ ਫਿਰ ਬੇਸ ਪਹਿਲਾਂ ਬਣਿਆ ਹੋਵੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ। ਤੇ ਅਗਲੀ ਜਿਹੜੀ ਵੀਡੀਓ ਆ ਦੋਸਤੋ ਉਹ ਵਿਜੇ ਮਾਲੀਆ ਦੇ ਬਾਰੇ। ਤੇ ਵਿਜੇ ਮਾਲੀਆ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਤੇ ਇਹ ਵੀ ਵਰਲਡ ਕੱਪ ਦੇਖਣ ਗਏ ਸੀ। ਤੇ ਵਰਲਡ ਕੱਪ ਦੇਖਦੇ ਦੇਖਦੇ ਇਹਨਾਂ ਦੇ ਨਾਲ ਕੀ ਵਾਪਰਿਆ ਇਹ ਵੀ ਤੁਸੀਂ ਦੇਖਦੇ ਉਹਨਾਂ ਨੂੰ ਹਿਸਾਬ ਦੇਣਾ ਪੈ ਗਿਆ ਜੀ। ਤੇ ਵੀਡੀਓ ਦੇਖੋ ਪਹਿਲਾਂ ਤੇ ਫਿਰ ਇਹ ਤੇ ਗੱਲ ਕਰਦੇ। विजय मामा जी पैसे मेरे पैसे मेरा पैसा दे भाई, मेरा पैसा दे, पैसा दे, पैसा दे। गली में शोर है, मालिया चोर है, गली गली में शोर है, मालिया चोर है, गली गली में शोर है, मालिया चोर। ਜੀ ਅਜੀ ਭਾਜੀ। ਹਾਂਜੀ, ਮੈਂ ਭਾਜੀ ਤੁਹਾਡਾ ਤਾਂ ਨਹੀਂ ਕੋਈ ਹਿਸਾਬ ਕਿਤਾਬ ਹੋਇਆ। ਤੇ ਇਹ ਮਾਲੀਆ ਮੇਰੇ ਪੈਸੇ ਵਾਪਸ ਦੇ ਵਿੱਚ ਹਨਾ, ਤੇ ਇਹ ਗੱਲਾਂ ਪਿੱਛੋਂ ਆ ਰਹੀਆਂ। ਅਜੇਪਾਲ ਜੀ ਆਪਾਂ ਥੋੜੀ ਜਿਹੀ ਵਿਜੇ ਮਾਲੀਆ ਦੇ ਬਾਰੇ ਜਾਣਕਾਰੀ ਦੇ ਦਈਏ। ਬਈ ਜਦੋਂ ਇਸ ਬੰਦੇ ਦੇ ਬਹੁਤ ਵਧੀਆ ਦਿਨ ਸੀ, ਦਿਨ ਤਾਂ ਹੁਣ ਵੀ ਬਹੁਤ ਵਧੀਆ, ਤੇ ਉਸ ਵੇਲੇ ਇਹ ਕਿੰਗਫਿਸ਼ਰ ਇੱਕ ਕੰਪਨੀ ਸੀ, 에ਅਰਲਾਈਨਸ, ਤੇ ਉਸ ਵੇਲੇ ਇਹਦੇ ਕੈਲੰਡਰ ਬਹੁਤ ਮਸ਼ਹੂਰ ਹੁੰਦੇ ਸੀ ਜੀ। ਇਹ ਕੈਲੰਡਰ ਯਾਨੀ ਬਈ ਬੀਬੀਆਂ ਦੇ ਨਾਲ ਖੜਾ ਹੁੰਦਾ ਸੀ, ਤੇ ਬੜਾ ਯਾਨੀ ਬੰਦੇ ਨੇ ਪੈਸੇ ਵੀ ਖਰਚੇ, ਅਯਾਸ਼ੀ ਵੀ ਕੀਤੀ ਹਨਾ, ਤੇ ਉਹ ਦੀਦਾ ਸੀ ਤੇ ਪੈਸੇ ਵੀ ਬਹੁਤ ਕਮਾਏ, ਤੇ ਈਵਨ ਕਿ ਰਾਜ ਸਭਾ ਦਾ ਮੈਂਬਰ ਵੀ ਸੀ ਜੀ। ਹਾਂ, ਤੇ ਫਿਰ 2016 ਦੇ ਵਿੱਚ ਤੇ 13 ਜਾਂ 14 ਬੈਂਕਾਂ ਨੇ ਇਹਦੇ ਉੱਤੇ ਕੇਸ ਕੀਤਾ ਵੀ ਸਾਡੇ ਇਹ ਪੈਸੇ ਲੈ ਕੇ ਦੌੜ ਗਿਆ 9,000 ਕਰੋੜ ਰੁਪਈਆ। 9,000 ਕਰੋੜ ਰੁਪਈਆ ਸਾਡਾ ਵੀ ਇਹਨੇ ਲਿਆ ਲੋਨ, ਤੇ ਇਹਨੇ ਮੋੜਿਆ ਨਹੀਂ ਵੀ ਇਹਨੂੰ ਭਾਰਤ ਤੋਂ ਬਾਹਰ ਜਿਹੜਾ ਆ ਨਾ ਜਾਣ ਦਿੱਤਾ ਜਾਵੇ। ਇਹ ਪਟੀਸ਼ਨ ਫਾਈਲ ਕੀਤੀ, ਪਰ ਸਰਕਾਰ ਨੂੰ ਜੋ ਪੁੱਛਿਆ ਗਿਆ, ਸਰਕਾਰ ਨੇ ਕਿਹਾ ਵੀ ਉਹ ਤਾਂ ਪਹਿਲਾਂ ਹੀ ਉੱਡਣ ਸ਼ੁਰੂ ਹੋ ਗਿਆ, ਉਹ ਤਾਂ ਪਹਿਲਾਂ ਹੀ ਭੱਜ ਜਿਹੜਾ ਬਾਹਰ ਚੁੱਕਾ ਆਪਣੇ ਘਰਦਿਆਂ ਨੂੰ ਮਿਲਣ ਦੀ ਗੱਲ ਕਰਕੇ। ਤੇ ਮਾਲੀਆ ਸਾਹਿਬ ਤੇ ਹੁਣ ਕ੍ਰਿਕਟ ਮੈਚ ਦੇਖਣ ਗਏ ਸੀ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਆ, ਤੇ ਜੁਲਾਈ ਦੇ ਵਿੱਚ ਇਹਨਾਂ ਦਾ ਹੋਣਾ ਆ ਨਿਪਟਾਰਾ ਹੋਣਾ ਇਹਨੂੰ, ਜਾਣੀ ਇੰਡੀਅਨ ਗਵਰਨਮੈਂਟ ਨੇ ਕਿਹਾ, CBI ਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਵੀ, ਕਿ ਇਹਨੂੰ ਜਿਹੜਾ ਵਾਪਸ ਜਿਹੜਾ ਇੰਡੀਆ ਭੇਜਿਆ ਜਾਵੇ। ਤੇ ਸਰਕਾਰਾਂ ਵੀ ਕਾਫੀ ਜ਼ੋਰ ਲਾ ਰਹੀਆਂ ਹਨਾ। ਤੇ ਇਹ ਜਿਹੜੇ ਹੁਣ ਮਹਾਜੇ ਆ ਵੀ ਉੱਥੇ ਗਏ ਆ, ਤੇ ਹੁਣ ਉਹ ਲੋਕਾਂ ਦੇ ਵਿੱਚ ਲੋਕੀ ਇਹ ਪੁੱਛ ਰਹੇ ਇਸ ਵੀਡੀਓ ਦੇ ਵਿੱਚ। ਹਾਂ, ਪਰ ਦੇਖ ਲਓ ਜਿੱਦਾਂ ਆਪਾਂ ਮਤਲਬ ਇੱਕ ਹੁੰਦੀ ਰਿਸਪੈਕਟ ਬੰਦੇ ਦੀ ਹਨਾ, ਉਹਦਾ ਪੈਸਾ ਕਮਾ ਲੈਣਾ, ਪਰ ਇੱਕ ਹੁੰਦੀ ਰਿਸਪੈਕਟ। ਕਹਿੰਦੇ ਨਾ ਵੀ ਰਿਸਪੈਕਟ ਕਮਾਉਣੀ ਬਹੁਤ ਔਖੀ, ਜਿਹੜਾ ਤੁਹਾਡਾ ਮਾਣ ਇੱਜ਼ਤ ਹੁੰਦਾ। ਇਹਨਾਂ ਬੰਦਿਆਂ ਤੋਂ ਖੈਰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਵਾਸਤੇ ਤਾਂ ਪੈਸਾ ਹੀ ਮੇਨ ਹੈ। ਪਰ ਦੇਖੋ ਭਾਵੇਂ ਉੱਥੇ ਅੱਜ ਵੀ ਉਹਦੇ ਕੰਮ ਚੱਲੀ ਜਾਂਦੇ ਹਨਾ, ਹਜ਼ਾਰਾਂ ਕਰੋੜ, ਉਹਨੂੰ ਕੋਈ ਕਮੀ ਨਹੀਂ। ਉਹ ਸਿਰਫ ਆਪਣੇ ਵਾਸਤੇ ਆ ਮੇਰੇ ਖਿਆਲ 'ਚ, ਵੀ ਸਾਡੇ ਲੋਕਾਂ ਨੂੰ ਲੱਗਦਾ ਵੀ ਇਹ ਪੈਸੇ ਲੈ ਕੇ ਭੱਜ ਗਏ, ਹੁਣ ਇਹਨੂੰ ਫੜ ਲੈਣਾ CBI ਨੇ, ਹੁਣ ਆਹ ਹੋ ਜਾਣਾ, ਉਹ ਹੋ ਜਾਣਾ, ਹੋਣਾ ਹਵਾਣਾ ਤਾਂ ਉਹਨਾਂ ਨੂੰ ਕੁਛ ਵੀ ਨਹੀਂ। ਤੇ ਪਰ ਉਦਾਂ ਆਪਾਂ ਜਿੱਦਾਂ ਲੋਕ ਸੋਚਦੇ ਕਿ ਰਿਸਪੈਕਟ ਵੀ ਹੁੰਦੀ ਬੰਦੇ ਦੀ ਹਨਾ, ਪਰ ਉਹਨੂੰ ਦੇਖ ਲਓ ਉੱਥੇ ਕੋਈ ਫਿਕਰ ਨਹੀਂ, ਮਤਲਬ ਕੋਈ ਪਰਵਾਹ ਨਹੀਂ। ਲੋਕੀ ਪਿੱਛੋਂ ਆਵਾਜ਼ਾਂ ਮਾਰਨ ਦੇ, ਅਗਲਾ ਟੌਰ ਨਾ ਬਹਿ ਕੇ ਲਿਮੋਜ਼ਿਨ 'ਚ ਹੋ ਗਿਆ। ਕਈ ਵਾਰੀ ਹਨਾ ਬੰਦਾ ਜਿੰਨਾ ਜ਼ਿਆਦਾ ਨਾ ਹੁੰਦਾ, ਉਹ ਬੰਦੇ ਦੇ ਬਦਨਾਮ ਹੋਣ ਦਾ ਬਹੁਤ ਚੱਕਰ ਰਹਿੰਦਾ। ਇੱਕ ਬੰਦਾ ਜਿਹਨੂੰ ਜਾਣਦਾ ਨਹੀਂ, ਜਾਨੀ ਪਿੰਡ ਦੇ ਵਿੱਚ ਬੰਦਾ, ਉਹ ਕੋਈ ਗਲਤ ਕੰਮ ਵੀ ਕਰਦਾ ਤੇ ਗੱਲ ਇਹ ਕਿਆ ਹੁਆ ਬਦਨਾਮ ਹੈ ਨਾਮ ਤੋਂ ਹੈ। ਹਾਂਜੀ, ਹੁਣ ਜਿਹੜਾ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਪਿੰਡ ਤੋਂ ਬਾਹਰ, ਉਹ ਜੇ ਬਦਨਾਮ ਹੋ ਵੀ ਗਿਆ, ਉਹ ਵੱਧ ਤੋਂ ਪਿੰਡ ਛੱਡ ਦੋ, ਉਹ ਜਾ ਕੇ 2 ਪਿੰਡ ਛੱਡ ਕੇ ਵੀ ਰਹਿਣ ਲੱਗ ਜਾਵੇ ਬੰਦਾ, ਉਹਨੂੰ ਕੋਈ ਜਾਣਦਾ ਨਹੀਂ ਹੁੰਦਾ, ਤੇ ਉਹਦੇ ਲਈ ਬੜਾ ਸੌਖਾ। ਪਰ ਜਿਹੜਾ ਬੰਦਾ ਇੰਟਰਨੈਸ਼ਨਲ ਤੌਰ ਤੇ ਬਦਨਾਮ ਹੋ ਜਾਵੇ, ਤੇ ਖਾਸ ਤੌਰ ਤੇ ਜਦੋਂ ਵੀ ਇਹ ਪਹਿਲੀ ਵਾਰ ਨਹੀਂ ਹੋਇਆ, ਜਿੰਨੇ ਵੀ ਇਵੈਂਟਸ ਦੇ ਵਿੱਚ ਇਹ ਜਾਂਦਾ, ਉੱਥੇ ਪਿੱਛੋਂ ਏਦਾਂ ਰੌਲਾ ਪੈਂਦਾ। ਖਾਸ ਤੌਰ ਤੇ ਤੁਸੀਂ ਦੇਖੋ ਕਿ ਇੱਕ ਮੁਲਜ਼ਮ ਕਹਿ ਲਈਏ ਆਪਾਂ, ਕਿ
ਉਹ ਜਿਹੜਾ ਫਸਿਆ ਹੋਇਆ ਹੈ, ਜਿਹੜਾ ਕਤਲੇਆਮ 1984 ਦਾ ਹੋਇਆ, ਤੇ ਉਹਨੂੰ ਇੱਕ ਵਾਰੀ ਇਦਾਂ ਇੰਟਰਵਿਊ ਮੈਂ ਉਹਦੀ ਦੇਖ ਰਿਹਾ ਸੀ, ਮੈਂ ਨਾਮ ਤਾਂ ਨਹੀਂ ਰਿਹਾ ਵੀ ਅਜੇ ਕੇਸ ਜਿਹੜਾ ਉਹਦਾ ਚੱਲ ਰਿਹਾ, ਤੇ ਉਹਦੇ ਵਿੱਚ ਉਹਨੂੰ ਪੁੱਛਿਆ ਗਿਆ, ਉਹ ਕਹਿੰਦਾ ਵੀ ਮੇਰੇ ਲਈ ਸਭ ਤੋਂ ਜਾਣੀ ਹਨਾ ਦਰਦਨਾਕ ਪਲ ਉਹ ਸੀ ਵੀ ਜਿੱਦਣ ਮੇਰੀ ਕੁੜੀ ਨੇ ਮੈਨੂੰ ਪੁੱਛਿਆ ਵੀ ਪਾਪਾ ਸੱਚੀ ਤੇਰੀ ਇਨਵੋਲਵਮੈਂਟ ਸੀ 1984 ਚ, ਹਨਾ। ਦੇਖੋ ਕਈ ਵਾਰੀ ਕੀ ਹੁੰਦਾ ਕਿ ਬੰਦੇ ਨੂੰ ਸਜ਼ਾਵਾਂ ਜੇਲਾਂ ਨਹੀਂ ਦੇ ਸਕਦੀਆਂ, ਕਈ ਵਾਰੀ ਨੈਤਿਕ ਤੁਹਾਨੂੰ ਇੰਨੀ ਵੱਡੀ ਸਜ਼ਾ ਮਿਲਦੀ ਹੈ ਕਿ ਉਹਦਾ ਤੁਹਾਨੂੰ ਜਾਨੀ ਕਹਿ ਲਓ ਵੀ ਨਿਪਟਾਰਾ ਕਰਨਾ ਔਖਾ ਹੋ ਜਾਂਦਾ। ਹੁਣ ਜਿਹੜਾ ਬੰਦਾ 9000 ਕਰੋੜ ਰੁਪਈਆ ਉੱਥੋਂ ਲੈ ਗਿਆ, ਹਨਾ, ਤੇ ਇਹਦੀ ਪ੍ਰਾਪਰਟੀ ਵੀ ਹੈਗੀ, ਸੀਲ ਵੀ ਹੋਈ ਆ ਬੰਬਈ ਦੇ ਵਿੱਚ, ਬੰਗਲਾ, ਕੁਛ ਕਾਰਾਂ ਇਹਦੀਆਂ ਸਾਰੀਆਂ ਈਡੀ ਨੇ ਚੱਕੀਆਂ, ਪਰ ਉਹ ਹੁਣ 9000 ਕਰੋੜ ਰੁਪਈਆ ਕੀ ਕਰੂੰਗਾ, ਯਾਚੀ ਜਿੰਨੀ ਮਰਜ਼ੀ ਕਰੇ, ਜਿਹਦੀ ਬੰਦੇ ਦੀ ਇੱਜ਼ਤ ਹੀ ਨਹੀਂ, ਹਨਾ। ਪੈਸਾ ਵੀ ਇੱਜ਼ਤ ਦੇ ਨਾਲ ਹੀ ਜਿਹੜਾ ਕਮਾਇਆ ਉਹ ਸੋਭਦਾ ਆ, ਬਿਲਕੁਲ ਬਿਲਕੁਲ, ਹਨਾ। ਤੇ ਖੈਰ ਇਹ ਮਾਲੀਆ ਸਾਹਿਬ ਇਹਨੂੰ ਸਮੱਤ ਬਖਸ਼ੇ, ਪੈਸੇ ਭਰਾਵਾ ਮੋੜਦੇ ਜਿਹੜਾ ਦਰਸ਼ਕਾਂ ਨੂੰ ਦੱਸ ਦਈਏ ਵੀ ਜੇ ਹੋਰ ਕਿਸੇ ਦਾ ਬਕਾਇਆ ਤੇ ਇਹ ਵੇਖੋ ਵੀ ਨੈਕਸਟ ਮੈਚ ਮਾਲੀਆ ਸਾਹਿਬ ਨੇ ਕਿੱਥੇ ਵੇਖਣਾ, ਕੋਸ਼ਿਸ਼ ਕਰੋ ਉੱਤੇ ਵੀ ਇਹਦਾ ਜਿਹੜਾ ਵਿਰੋਧ ਕੀਤਾ ਜਾਵੇ। ਤੇ ਇਹ ਗੁਜਰਾਤ ਦੇ ਕਈ ਬੰਦੇ ਹੈਗੇ ਅੱਜ ਕੱਲ ਇੰਗਲੈਂਡ ਦੇ ਵਿੱਚ ਬੈਠੇ ਹੋਏ ਆ, ਤੇ ਇਹਨਾਂ ਦੀ ਜਿਹੜੀ ਵਾਪਸੀ ਲਈ ਰਿਪੋਰਟ ਕਰਨ ਦੇ ਲਈ ਮੰਗ ਕੀਤੀ ਗਈ ਆ, ਤੇ ਉਮੀਦ ਆ ਵੀ ਕੁਝ ਕੁ ਦਿਨਾਂ ਵਿੱਚ ਇਹ ਜਿਹੜੇ ਵਾਪਸ ਆਉਣਗੇ, ਪਰ ਪੈਸਾ ਮਿਲਦਾ ਨਹੀਂ ਮਿਲਦਾ ਇਹ ਬਾਅਦ ਦੇ ਵਿੱਚ ਦੇਖਿਆ ਜਾਣਾ, ਕਿਉਂਕਿ ਇਹ ਕਿਹਾ ਜਾ ਰਿਹਾ ਵੀ 900 ਕਰੋੜ ਰੁਪਈਆ ਇਹਨੇ ਵਿਦੇਸ਼ਾਂ ਵਿੱਚ, ਸਾਡੇ ਮੋਦੀ ਸਾਹਿਬ ਦਾ 15 ਲੱਖ ਨਹੀਂ ਆਇਆ ਤੇ ਖੈਰ ਇਹ ਵੀ ਹੋ ਗਏ। ਤੇ ਹੁਣ ਅਜੇਪਾਲ ਜੀ ਆਪਾਂ ਚੱਲਦੇ ਹਾਂ ਪਾਰਲੀਮੈਂਟ 'ਚ, ਕਿ ਪਿਛਲੇ ਦਿਨਾਂ ਦੇ ਵਿੱਚ MP ਚੋਣਾਂ ਹੋਈਆਂ, ਤੇ ਫੈਡਰਲ ਗਵਰਨਮੈਂਟ ਚੁਣੀ ਗਈ ਆ ਇੰਡੀਆ ਦੇ ਵਿੱਚ, ਸੈਂਟਰਲ ਗਵਰਨਮੈਂਟ, ਤੇ ਉਹਦੇ ਵਿੱਚ ਸਹੁੰ ਚੁੱਕ ਸਮਾਗਮ ਜਿਹੜਾ ਹੋਇਆ, ਤੇ ਕੁਝ ਜਿਹੜੇ MP ਆ ਅਕਸਰ ਹੀ ਹਰ ਵਾਰ ਦੀ ਤਰ੍ਹਾਂ ਜਿੱਦਾਂ ਪਹਿਲਾਂ ਵੀ ਹੁੰਦਾ ਆ ਵੀ ਇਸ ਵਾਰ ਵੀ ਸਹੁੰ ਚੁੱਕ ਸਮਾਗਮ ਦੇ ਵਿੱਚ ਗਲਤੀਆਂ ਕੀਤੀਆਂ, ਤੇ ਉਹਨਾਂ ਬਾਰੇ ਆਪਾਂ ਥੋੜੀ ਜਿਹੀਆਂ ਜਿਹੜੀਆਂ ਚਾਨਣਾ ਪਾਉਂਦੇ ਆ, ਥੋੜੀ ਜਿਹੀਆਂ ਦੋਸਤੋ ਵੀਡੀਓ ਤੁਸੀਂ ਦੇਖ ਲਓ, ਇੱਕ ਦੋ ਹੈਗੀਆਂ, ਤੇ ਫਿਰ ਆਪਾਂ ਫਿਰ ਆਉਂਦੇ ਹਾਂ ਵਾਪਸ। मैं जो लोकसभा का सदस्य निर्वाचित हुआ हूँ, ईश्वर की शपथ लेता हूँ। मैं जो लोकसभा का सदस्य निर्वाचित हुआ हूँ, ईश्वर की शपथ लेता हूँ। मैं भगवंत मान जो लोक सभा का मैंबर चुनिया गया हाँ, ईश्वर की सौं खांदा हाँ कि मैं कानून राही स्थापित भारत के संविधान प्रति सच्ची शरधा ते निष्ठा रखांगा, भारत की सर्व समर्था ते अखंडता नूं कायम रखांगा, ਅਤੇ जिस अहुदे नूं मैं संभालण वाला हाँ ਉਹਦੇ ਕਰਤੱਵਾਂ ਨੂੰ ਸ਼ਰਧਾਪੂਰਵਕ ਨਿਭਾਵਾਂਗਾ। ਇਨਕਲਾਬ ਜ਼ਿੰਦਾਬਾਦ। ਜੀ ਅਜੀਪਾਲ ਜੀ, ਇਹ ਦੇਖੋ ਹੁਣ ਆਪਾਂ ਵੀਡੀਓ ਤੇ ਜਿੱਦਾਂ ਦੇਖੀਆਂ ਹਨਾ, ਪਰ ਜਿਵੇਂ ਆਪਾਂ ਹੰਸਰਾਜ ਹੁਣਾਂ ਦੀ ਜੇ ਗੱਲ ਕਰੀਏ ਹਨਾ, ਤੇ ਵੀ ਪਹਿਲਾਂ ਇੰਨੇ ਅੱਜ ਤੱਕ ਉਹਨਾਂ ਨੇ ਅਖਾੜੇ ਲਾਤੇ ਹਨਾ, ਸਟੇਜਾਂ ਲਾਤੀਆਂ, ਪਰ ਜਦੋਂ ਹੁਣ ਜਿੱਥੇ ਮਤਲਬ ਜਿਹੜਾ ਉਹਦਾ ਮੇਨ ਸੁਪਨਾ ਸੀਗਾ ਪਿਛਲੇ 5-4 ਸਾਲਾਂ ਤੋਂ ਵਿਚਾਰੇ ਲੱਗੇ ਹੋਏ ਸੀ ਹਨਾ, ਜਦੋਂ ਯਾਦ ਕਰ ਰਹੇ ਸੀਗੇ, ਪਰ ਜਦੋਂ ਸਹੁੰ ਚੁੱਕਣ ਦਾ ਵੇਲਾ ਆਇਆ ਤੇ ਉਹਨਾਂ ਨੇ ਸਭ ਤੋਂ ਵੱਡੀ ਮਿਸਟੇਕ ਕੀਤੀ ਵੀ ਜਦੋਂ ਮੈਂ ਕਹਿ ਕੇ ਤੇ ਉਸ ਤੋਂ ਬਾਅਦ ਆਪਣਾ ਨਾਮ ਹੀ ਨਹੀਂ ਲਿਆ ਹਨਾ, ਪੜ੍ਹਨਾ ਸ਼ੁਰੂ ਕਰਤਾ, ਤੇ ਫਿਰ ਜਿੱਦਾਂ ਉਹਨਾਂ ਨੂੰ ਦੱਸਿਆ ਗਿਆ, ਟੋਕਿਆ ਗਿਆ, ਤੇ ਫਿਰ ਉਹਨਾਂ ਨੇ ਦੁਬਾਰਾ ਤੋਂ ਪੜ੍ਹਨਾ ਸ਼ੁਰੂ ਕਰਿਆ। ਜੀ ਚਲੋ ਵੈਸੇ ਤਾਂ ਇਹ ਟੈਕਨੀਕਲੀ ਮਿਸਟੇਕ ਹੈ, ਕੋਈ ਵੀ ਕਰ ਸਕਦਾ, ਹਾਂਜੀ ਹਾਂਜੀ, ਪਰ ਮੈਂ ਤਾਂ ਇਸ ਗੱਲੋਂ ਡਰਦਾ ਸੀ, ਬਾਅਦ ਚ ਕਿਤੇ ਕਹਿ ਨਹੀਂ ਦਿੰਦਾ ਮੈਨੂੰ ਤਾਂ ਪਾਉਣ ਆ ਗਈ। ਪਾਉਣ ਵੀ ਹੰਸਰਾਜ ਹੁਣਾਂ ਨੂੰ ਬਹੁਤ ਆਉਂਦੀ ਆ, ਤੇ ਜਿਹੜਾ ਇਹ ਬਹੁਤ ਗਲਤੀਆਂ ਹੁੰਦੀਆਂ ਟੈਕਨੀਕਲੀ ਜਿਹੜੀਆਂ ਸਹੁੰ ਚੁੱਕ ਸਮਾਗਮ ਜਿਹੜਾ ਕਰਦੇ ਆ, ਖਾਸ ਤੌਰ ਤੇ ਜਿੱਦਾਂ ਇਨਕਲਾਬ ਜਿੰਦਾਬਾਦ ਭਗਵੰਤ ਮਾਨ ਉਹਨਾਂ ਨੇ ਕਿਹਾ, ਪਰ ਮੈਨੂੰ ਲੱਗਦਾ ਇਹ ਜਿੱਦਾਂ ਭਾਵੇਂ ਬੇਸ਼ੱਕ ਜਿਵੇਂ ਕਹਿੰਦੇ ਨੇ ਕੋਈ ਵੀ ਕੰਮ ਕਰਨਾ ਤੋਂ ਪਹਿਲਾਂ ਕਿ ਬੰਦੇ ਨੂੰ ਥੋੜੀ ਘਬਰਾਹਟ ਜੀ ਹੁੰਦੀ ਆ, ਤੇ ਮੈਨੂੰ ਲੱਗਦਾ ਉੱਥੇ ਜਾ ਕੇ ਵੀ ਸਟ੍ਰੈਸ ਲੈ ਜਾਂਦੇ, ਮਤਲਬ ਪਤਾ ਨਹੀਂ ਲੱਗਦਾ ਜਿੱਦਾਂ ਬੰਦਾ ਹਫੜਾ ਦਫੜੀ ਕਹਿ ਲੋ ਜਾਂ ਤਿਆਰੀ ਨਹੀਂ ਕਰਕੇ ਗਿਆ। ਤਿਆਰੀ ਦੀ ਹੁਣ ਤੁਸੀਂ ਦੇਖੋ ਮੁਹੰਮਦ ਸਦੀਕ ਹੁਣੀ ਵੀ MP ਚੁਣੇ ਗਏ ਆ, ਕਿਉਂਕਿ ਸਹੁੰ ਕਿਹੜਾ ਵਾਰ-ਵਾਰ ਚੱਕਣੀ, ਇੱਕ ਵਾਰੀ ਤੇ ਚੱਕਣੀ ਹੈ, ਤੇ 3 ਮਿੰਟ ਦਾ ਪ੍ਰੋਗਰਾਮ ਹੈ, ਮਤਲਬ ਜਦੋਂ ਤੁਸੀਂ ਸਹੁੰ ਚੱਕਣੀ ਜਿਹੜੇ 4 ਸ਼ਬਦ ਬੋਲਣੇ ਹਨਾ, ਉਹ ਵੀ ਲਿਖੇ ਹੋਏ ਹੁੰਦੇ ਆ ਜੀ, ਤੇ ਲਿਖੇ ਹੁੰਦੇ ਆ, ਤੇ ਉਹ ਜਿਹੜੀ ਪਹਿਲਾਂ ਦੱਸਿਆ ਵੀ ਜਾਂਦਾ ਸਾਰਾ ਕੁਝ ਤੁਸੀਂ ਕਿੱਦਾਂ ਬੋਲਣਾ ਆ, ਪਰ ਇਹ ਆ ਵੀ ਉੱਥੇ ਦਿਮਾਗ ਵਾਲੇ ਘੱਟ ਤੇ ਜਿਹੜੇ ਬੰਦੇ ਸ਼ੂਸ਼ਾਬਾਸ਼ੀ ਵਾਲੇ ਜਿਹੜੇ ਜ਼ਿਆਦਾ ਗਏ ਹੁੰਦੇ ਆ। ਹੁਣ ਹੰਸਰਾਜ ਮੈਨੂੰ ਲੱਗਦਾ ਵੀ 2-3 ਮਹੀਨੇ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਇਹ ਬੰਦਾ ਵੀ ਖੜ ਰਿਹਾ ਕਿਤੇ, ਇੱਕਦਮ ਹੀ ਆਇਆ ਪੈਰਾਸ਼ੂਟ ਰਾਹੀਂ, ਦਿੱਲੀ ਤੋਂ ਜਾ ਕੇ ਜਿੱਤ ਗਿਆ, ਔਰ ਮੇਰੇ ਖਿਆਲ ਜਿੱਤੇ 5 ਲੱਖ ਵੋਟਾਂ ਤੋਂ ਜ਼ਿਆਦਾ, ਤੇ ਇਸ ਕਰਕੇ ਅਸੀਂ ਉਹਦੇ ਤੇ ਇਲਜ਼ਾਮ ਨਹੀਂ ਦੇ ਸਕਦੇ। ਮੁਹੰਮਦ ਸਦੀਕ ਹੋਣਾ ਦੀ ਮੈਨੂੰ ਗੱਲ ਚੇਤੇ ਆਉਂਦੀ ਆ ਵੀ ਇੱਕ ਵਾਰੀ ਏਦਾਂ ਕੋਈ ਮੁੱਦਾ ਚੱਲ ਰਿਹਾ ਸੀ, ਅਕਾਲੀਆਂ ਦੀ ਗਵਰਨਮੈਂਟ ਸੀ, ਤੇ ਉਹਨਾਂ ਨੇ ਕੋਈ ਗੱਲ ਕਰਨੀ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਬੜੇ ਉੱਗੇ, ਆਪਾਂ ਜਿੰਨੀ ਮਰਜ਼ੀ ਉਹਨਾਂ ਦੀ ਆਲੋਚਨਾ ਕਰ ਲਈ,
ਹਾਂਜੀ ਹਾਂਜੀ ਪਰ ਉਹਨੂੰ ਪਤਾ ਬਹੁਤ ਯਾਨੀ ਡੂੰਘੇ ਬੰਦੇ ਆ ਹਾਂਜੀ ਹਾਂਜੀ ਤੇ ਉਹਨਾਂ ਨੇ ਕਹਿ ਦਿੱਤਾ ਜੀ ਮੁਹੰਮਦ ਸਾਹਿਬ ਤੁਸੀਂ ਗੱਲ ਛੱਡੋ, ਅੱਜ ਥੋੜਾ ਜਿਹਾ ਫਨ ਕਰਦੇ ਆ, ਗਾਣਾ ਸੁਣਾਓ। ਹੁਣ ਕਲਾਕਾਰ ਬੇਸਿਕ ਤੌਰ ਤੇ ਕਲਾਕਾਰੀ ਹੈਗੀ ਇਹਨਾਂ ਦੇ ਵਿੱਚ। ਹੁਣ ਜਿਹੜਾ ਕਲਾਕਾਰ ਆ ਉਹਨੂੰ ਜੇ ਕਲਾਕਾਰੀ ਕਹਿ ਦਈਏ ਵੀ ਸੁਣਾਓ, ਖਾਸ ਤੌਰ ਤੇ ਏਡਾ ਵੱਡਾ ਸ਼ਖਸ ਕਵੇ, ਉਹ ਭੁੱਲ ਹੀ ਗਏ ਵੀ ਅਸੀਂ ਇੱਥੇ ਅਸੈਂਬਲੀ ਦੇ ਵਿੱਚ ਬੈਠੇ ਆ ਤੇ ਉਹਨਾਂ ਨੇ ਗਾਣਾ ਸੁਣਾਤਾ। ਤੇ ਉਦੋਂ ਬਾਅਦ ਚ ਬਾਦਲ ਸਾਹਿਬ ਨੇ ਕਹਿ ਦਿੱਤਾ ਬਈ ਦੇਖੋ ਜੀ ਇਹ ਤਾਂ ਗਾਉਣ ਗੂਣ ਵਾਲੇ ਬੰਦੇ ਆ, ਇਹਨਾਂ ਤੋਂ ਗਾਣੇ ਗੁਣੇ ਗਵਾਇਆ ਕਰੋ ਹਨਾ। ਤੇ ਉਹ ਇੱਕ ਬੜਾ ਮਜ਼ਾਕ ਦਾ ਜਿਹੜਾ ਪਾਤਰ ਬਣੇ। ਹੁਣ ਉੱਥੇ ਕਲਾਕਾਰ, ਹੁਣ ਸੰਸਦ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਬਈ ਭਗਵੰਤ ਮਾਨ ਹੋਣੀ ਆ, ਚਲੋ ਇਹ ਤਾਂ ਵਧੀਆ ਮੁੱਦੇ ਵੈਸੇ ਰੱਖਦੇ ਆ। ਹੁਣ ਹੰਸਰਾਜ ਦੇਖਦੇ ਆ ਵੀ ਇਹ ਗਾਣੇ ਗਾਉਂਦੇ ਆ। ਭਗਵੰਤ ਮਾਨ ਹੋਣਾ ਤੇ ਵੀ ਥੋੜਾ ਜਿਹਾ ਆਬਜੈਕਸ਼ਨ ਹੋਇਆ ਨਾ, ਜਿੱਦਾਂ ਉਹਨਾਂ ਨੇ ਸਹੁੰ ਚੱਕ ਕੇ ਤੇ ਪਿੱਛੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਇਆ। ਕਹਿਣਾ ਬਣਦਾ ਹੀ ਨਹੀਂ ਸੀ, ਕਹਿਣਾ ਬਣਦਾ ਨਹੀਂ ਸੀ। ਉਹ ਇਸ ਕਰਕੇ ਆ ਵੀ ਇਨਕਲਾਬ ਜਿੰਦਾਬਾਦ ਨੂੰ ਥੋੜਾ ਜਿਹਾ ਕਮਿਊਨਿਸਟ ਧਿਰਾਂ ਦੇ ਨਾਲ ਵੀ ਜੋੜ ਲਿਆ ਜਾਂਦਾ ਹਨਾ। ਵੈਸੇ ਵੀ ਇਹ ਜਾਂ ਤੁਹਾਨੂੰ ਸ਼ਬਦ ਦਿੱਤੇ ਗਏ ਆ, ਵਾਧੂ ਬੋਲਣ ਦੀ ਲੋੜ ਕੀ ਆ, ਕਿਉਂਕਿ ਸਾਡਾ ਜਿਹੜਾ ਦੇਸ਼ ਆ ਇਹ ਬਹੁਤ ਸੱਭਿਅਕ ਦੇਸ਼ ਆ। ਜਿਸ ਦੇਸ਼ ਦੇ ਵਿੱਚ ਕੋਈ ਸਾਡੀਆਂ ਡਿਵੀਜ਼ਨਾਂ ਇੰਨੀਆਂ ਹੋਈਆਂ, ਠੀਕ ਆ, 18 19 ਜਾਨੀ ਜਿਹੜੀਆਂ ਆਪਣੀਆਂ ਜਿਹੜੇ ਪਰ ਤੁਸੀਂ ਦੇਖ ਲਓ, ਤੁਸੀਂ ਕਹਿਤਾ ਵੀ ਕਹਿਣਾ ਬਣਦਾ ਨਹੀਂ ਸੀ ਤੇ ਦਰਸ਼ਕਾਂ ਨੂੰ ਪ੍ਰੋਬਲਮ ਹੋ ਜਾਣੀ ਵੀ ਤੁਸੀਂ ਜੀ। ਨਹੀਂ ਦੇਖੋ ਇਹਦੇ ਵਿੱਚ ਤਾਂ ਦੋ ਰਾਮਾ ਹੀ ਨਹੀਂ। ਆਪਾਂ ਇਹੀ ਆ ਵੀ ਜਿਹੜਾ ਅਸੀਂ ਮੁੱਦੇ ਕਾਹਤੇ ਇਦਾਂ ਕਰ ਰਹੇ ਆ। ਅਸੀਂ ਉੱਥੇ ਗਏ ਆ, ਉੱਥੇ ਜਾ ਕੇ ਉਹ ਮੈਂ ਰਿਸਪੈਕਟ ਕਰਦਾ ਉਹਨਾਂ ਦੀ ਗੱਲ ਦੀ। ਉਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਉਹਨਾਂ ਨੇ ਕੋਈ ਗਲਤ ਗੱਲ ਕਹੀ। ਬਿਲਕੁਲ ਇਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ। ਪਰ ਇਹ ਆ ਕਿਉਂਕਿ ਲੋਕਾਂ ਨੇ ਵਿਵਾਦ ਬਣਾਉਣੇ ਬਿਲਕੁਲ ਲੋਕਾਂ ਨੇ ਵਿਵਾਦ ਬਣਾਉਣੇ ਹੁੰਦੇ ਆ। ਭਗਵੰਤ ਮਾਨ ਸਾਹਿਬ ਤਾਂ ਪਹਿਲਾਂ ਹੀ ਬਹੁਤ ਦੂਏ ਵਿਵਾਦਾਂ ਦੇ ਵਿੱਚ ਆ ਹਨਾ। ਤੇ ਉਹਨਾਂ ਨੂੰ ਤਾਂ ਹੁਣ ਥੋੜੀ ਜਿਹਾ ਕੰਮ 'ਚ ਵੈਸੇ ਸ਼ਾਇਦ ਉਹਨਾਂ ਨੂੰ ਇਹ ਪਤਾ ਹੀ ਨਾ ਹੋਵੇ ਵੀ ਐਡਾ ਵੱਡਾ ਵਿਵਾਦ ਬਣ ਜਾਣਾ ਹਨਾ। ਇਹ ਤਾਂ ਦੁਆ ਹੁਣ ਜਿੱਦਾਂ ਉਹਨਾਂ ਨੇ ਪ੍ਰੈਗਾ ਨੇ ਵੀ ਕਿਹਾ। ਪਰ ਕਈ ਵਾਰੀ ਹੋ ਸਕਦਾ ਪਤਾ ਵੀ ਹੋਵੇ, ਅਗਲਾ ਕਹਿੰਦਾ ਚਲ ਕੋਈ ਨਹੀਂ ਸੁਰਖੀਆਂ 'ਚ ਉਹ ਤਾਂ ਚਲੋ ਮਸ਼ਹੂਰ ਹੈ, ਪਰ ਪਹਿਲੇ ਦਿਨ ਤੋਂ ਵੀ ਸੁਰਖੀਆਂ ਚੱਲ ਰਹੀਆਂ ਕਿਉਂਕਿ ਪਹਿਲਾਂ 4 ਸੀਗੇ ਆਮ ਆਦਮੀ ਪਾਰਟੀ ਦੇ, ਹੁਣ ਇਕੱਲਾ ਰਹਿ ਗਿਆ ਤੇ ਉਹਨੂੰ ਹੋਣਾ ਵੀ ਚੱਲ ਪਹਿਲੇ ਦਿਨ ਤੋਂ ਸੁਰਖੀਆਂ 'ਚ ਇਹ ਪਤਾ ਲੱਗ ਜਾਏ ਵੀ ਹਾਜ਼ਰੀ ਲੱਗ ਜਾਏ। ਬੇਹਾਜ਼ਰੀ ਲੱਗ ਗਈ ਆ। ਇਹ ਵੀ ਤੁਹਾਡੀ ਗੱਲ ਸਹੀ ਆ ਵੀ ਉੱਥੇ 550 ਦੇ ਕਰੀਬ ਬੰਦੇ ਨੇ ਸਹੁੰ ਚੱਕਣੀ ਆ। ਉਹਨਾਂ ਚੋਂ ਹੁਣ ਭਗਵੰਤ ਮਾਨ ਨੇ ਜੇ ਇਦਾਂ ਕੀਤੀ ਜਾਂ ਹੰਸਰਾਜ ਨੇ ਗਲਤੀ ਕੀਤੀ, ਚਲੋ ਨੰਬਰਾਂ ਦੇ ਵਿੱਚ ਤਾਂ ਥੋੜੀ ਜਿਹਾ ਹੈਗੇ ਆ। ਇੱਕ ਸਾਧਵੀ ਨੇ ਵੀ ਕਿਹਾ ਨਾ ਭਾਰਤ ਮਾਤਾ ਕੀ ਜੈ, ਸ਼ਾਇਦ ਉੱਤੇ ਵੀ। ਹੁਣ ਇਹੀ ਆ ਵੀ ਜਦੋਂ ਅਸੀਂ ਕਹਿੰਦੇ ਆ ਵੀ ਹਾਰਡ ਹੁੰਨੇ ਆ, ਅਸੀਂ ਜੇ ਭਗਵੰਤ ਮਾਨ ਦੀ ਗੱਲ ਤੋਂ ਹਾਰਡ ਹੁੰਨੇ ਆ ਫਿਰ ਅਸੀਂ ਉਤੋਂ ਵੀ ਹੋਏ ਆ। ਜੇ ਅਸੀਂ ਭਗਵੰਤ ਮਾਨ ਦੀ ਗੱਲ ਤੋਂ ਹਾਰਡ ਨਹੀਂ ਹੋਏ ਫਿਰ ਸਾਨੂੰ ਉਤੋਂ ਵੀ ਨਹੀਂ ਹੋਣਾ ਚਾਹੀਦਾ ਹਾਂ ਬਿਲਕੁਲ ਹਨਾ। ਇਹ ਦੋਨੇ ਪੈਮਾਨੇ ਬਰਾਬਰ। ਮੈਂ ਉਹੀ ਗੱਲ ਕਹਿਣਾ ਚਾਹੁੰਦਾ ਸੀ ਵੀ ਸਾਡਾ ਬਹੁਤ ਸੱਭਿਅਕ ਦੇਸ਼ ਆ। ਸਾਡੀ ਭਾਸ਼ਾ 15-16 ਕਿਲੋਮੀਟਰ ਤੇ ਸਾਡੀ ਭਾਸ਼ਾ ਬਦਲ ਜਾਂਦੀ, ਸਾਡਾ ਫੂਡ ਬਦਲ ਜਾਂਦਾ ਹਨਾ। ਸਾਡੇ ਐਕਸੈਂਟ ਵਿੱਚ ਫਰਕ ਪੈ ਜਾਂਦਾ। ਤੁਸੀਂ ਤਾਮਿਲਨਾਡੂ ਵੱਲ ਚਲੇ ਜਾਓ, ਤੁਹਾਨੂੰ ਹਿੰਦੀ ਨਹੀਂ ਬੋਲਣ ਵਾਲਾ ਉੱਥੇ ਤਰਸ ਜਾਂਦੇ ਤੁਸੀਂ ਹਨਾ। ਤੇ ਇੱਧਰ ਨੂੰ ਚਲੇ ਜਾਓ ਤ੍ਰਿਪੁਰਾ ਤੱਕ ਸਾਡੀ ਹੱਦਾਂ ਲੱਗਣ ਡੀਆਂ, ਠੀਕ ਆ। ਕਿੰਨੇ ਤਰ੍ਹਾਂ ਦੀਆਂ ਸਾਡੀਆਂ ਭਾਸ਼ਾਵਾਂ ਆ, ਕਿੰਨੀਆਂ ਜਾਤੀਆਂ ਆ, ਕਿੰਨੇ ਆਦਿਵਾਸੀ ਆ, ਉਹ ਸਾਰਿਆਂ ਦਾ ਇਕੱਠ ਉੱਥੇ ਹੋਇਆ ਦਿੱਲੀ ਦੇ ਵਿੱਚ। ਹਰ ਬੰਦੇ ਨੂੰ ਜਿਹੜਾ ਇੱਕ ਗੱਲ ਕਰਨ ਦੇ ਲਈ ਉੱਥੇ ਅਹੁਦਾ ਦਿੱਤਾ ਗਿਆ। ਉਹਦੇ ਵਿੱਚ ਕੀ ਆ ਕਿ ਅਸੀਂ ਉਹ ਗੱਲ ਕਿਹੜੀ ਨਾ ਕਰੀਏ ਜਿਹੜੀ ਸਾਡੇ ਲਈ ਬਹੁਤ ਚੰਗੀ ਆ, ਪਰ ਨਾਲ ਦੇ ਬੰਦੇ ਦੇ ਲਈ ਉਹ ਨਾ ਚੰਗੀ ਹੋਵੇ। ਉਹ ਅਸੀਂ ਗੱਲੇ ਕਾਹਤੇ ਕਰ ਰਹੇ ਹਾਂ। ਅਸੀਂ ਆਪਣੇ ਜਿਹੜੇ ਮੁੱਦੇ ਆ, ਸਾਡੇ ਉਸ ਇਲਾਕੇ ਦੇ ਮੁੱਦੇ ਆ, ਉਹ ਜਿਹੜੀਆਂ ਗੱਲਾਂ ਅਸੀਂ ਕਰੀਏ ਤੇ ਸ਼ਾਇਦ ਉਹ ਵਧੀਆ ਰਹੇਗਾ। ਤੇ ਖੈਰ ਦੋਸਤੋ, ਇਹ ਅੱਜ ਦੀਆਂ ਇੰਨੀਆਂ ਕੁ ਵੀਡੀਓ ਸੀਗੀਆਂ ਤੇ ਅਗਲੇ ਵੀ ਹਫ਼ਤੇ ਫੇਰ ਅਜੇਪਾਲ ਜੀ ਹੁਣ ਕਰ ਦਿਓ ਵਾਅਦਾ, ਫਿਰ ਮਿਲਦੇ ਹਾਂ। ਬਿਲਕੁਲ ਦਰਸ਼ਕੋ, ਇੰਨੀਆਂ ਸੀ ਸਾਡੀਆਂ ਵੀਡੀਓ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਸੋ ਪਲੀਜ਼ ਪ੍ਰੋਗਰਾਮ ਵੇਖ ਕੇ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਓ ਜੀ। ਤੇ ਇਸ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਰੀਅਲ ਟੀਵੀ ਤੇ ਵੇਖ ਸਕਦੇ ਹੋ, ਯੰਗਾ ਟੀਵੀ ਤੇ ਵੇਖ ਸਕਦੇ ਹੋ, ਸ਼ਾਵਾ ਗੋਲਡ ਤੇ ਵੇਖ ਸਕਦੇ ਹੋ, ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਲੀਜ਼। ਸੋ ਤੁਹਾਡੇ ਕੋਲ ਹਰ ਤਰ੍ਹਾਂ ਦੀਆਂ ਵੀਡੀਓ ਪਹੁੰਚ ਜਾਣਗੀਆਂ। ਉਹ ਜਿਹੜੀ ਬੈਲ ਆਈਕਨ ਹੁੰਦੀ ਹੈ ਉਹਨੂੰ ਜ਼ਰੂਰ ਪ੍ਰੈਸ ਕਰਿਓ ਜੀ। ਤੇ ਹੁਣ ਲਈਏ ਜੀ ਇਜਾਜ਼ਤ ਜੀ। ਤੇ ਦੋਸਤੋ, ਇੱਦਾਂ ਦੇਖਦੇ ਰਹੋ ਇੰਡੋਸ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।